ਹਾਂਜੀ ਵੈਲਕਮ एवरीवन। ਅਸੀਂ ਅੱਜ 156 ਤੋਂ 160 ਤੱਕ ਪੰਨ ਪੜਾਂਗੇ ਮਿਰਜ਼ਾ ਸਾਹਿਬਾਂ ਦੇ ਰੱਬਾ ਹਾਫਿਜ਼ ਬਰਖੁਰਦਾਰ ਤੇ ਰਿਕਾਰਡਿੰਗ ਚੁੱਕੀ ਸ਼ੁਰੂ ਹੋ ਗਈ ਤੇ ਮੈਂ 156 ਅਸੀਂ ਪਿਛਲੇ ਇਹ ਪੰਜ ਪੜ ਲੈਨੇ ਆ ਜਸਟ ਜਿਵੇਂ ਸਾਡਾ ਪੈਟਰਨ ਹੈ ਪੜਨ ਦਾ। ਤੇ ਮੈਂ 156 ਤੋਂ ਸ਼ੁਰੂ ਕਰਨਾ ਤੇ ਮਕੂਲਾ ਸ਼ਾਇਰ ਐਸੀ ਪਿਛਲੀ ਕਲਾਸ ਪੜੇ ਸੀ। ਮਿਰਜ਼ਾ ਆਹਾ ਜਕੜਿਆ ਜਰਵਾਨੀ ਜ਼ੰਜੀਰ ਨੀਲੀ ਜਾਤਾ ਵਹਿ ਮਿਲੀ ਕਾਦਰ ਦੀ ਤਕਦੀਰ ਮੁੜ ਮੁੜ ਜੰਬੇ ਸੁੰਭ ਨੂੰ ਅੱਖੀ ਵਾਹੇ ਨੀਰ ਹਿੰਕੇ ਕਰੇ ਇਸ਼ਾਰਤਾਂ ਕੰਬੇ ਪਿਆ ਸਰੀਰ। ठीक है, अगे मैं 152 पढ़ देना जी। रवानगी घुमियार ਚੱਕੀ ਵਾਲਾ ਵਗਿਆ ਗੱਲਾਂ ਸੁਣ ਘੁਮਿਆਰ ਫੌਜਾਂ ਮਿਲ ਕੇ ਮਾਣੀਆਂ ਕਿਹਾ ਪਾੜੇ ਪਾਰ ਇਸ ਚੰਗੀ ਵਿੱਚ ਮੈਂ ਮਿਲੀ ਸਾਹਿਬਾਂ ਸੰਗ ਯਾਰ ਕਹੇ ਭਾਈ ਸ਼ਮੀ ਸਨ ਹੈਗਾ ਲਫ਼ਜ਼ ਸਨ ਸਨੇ ਸਾਹਿਬਾਂ ਸਨ ਯਾਰ। ਠੀਕ ਹੈ। ਕਹੇ ਭਾਈ ਸ਼ਮੀਰ ਨੂੰ ਆਖੀ ਇਹ ਵਿਚਾਰ। 153 ਮੈਂ ਪੜ੍ਹ ਦੇਣਾ। ਹਾਂਜੀ। ਸਮੀਰ ਦੀ ਮੁਲਾਕਾਤ ਘੁਮਿਆਰ ਨਾਲ। ਚੱਕੀ ਰਾਹੜਾ ਜਾਣਦਾ ਨਜ਼ਰ ਸ਼ਮੀਰ ਪਿਆ ਵੇਖ ਪਸੰਦਾ ਆਦਮੀ ਨੇੜੇ ਸੱਦ ਲਿਆ ਸਿਰ ਚੱਕੀ ਦਾ ਭੰਨਿਆ ਪਿਛਾ ਨੂੰ ਪੈਰ ਪਿਆ ਵੈਰੀ ਮੇਰਾ ਦਿਸਦਾ ਕਿਹੜੇ ਰਾਹ ਗਿਆ। हाँ जी सही साहब तुसी पढ़ो जी। मैं पढ़ता हूँ 154 जवाब घुमियार कीवे खां शमीर तू शीमे खां शमीर तू सुखन अवले ना भोर ओथे जांदे मैं डिठे एक बक्की दो चोर पहुंच पए घर अपने वाग पिछा नू मोड़। अच्छा जी 155 हैगा। हेठ जंडूरे मैं डिठे एक नीली दो जी कन्नी बूंदे सिर मिंडियां सावें रंग सही गल दरियाई कीमती तोते वांग हरी चीते लकी साहिबां जिंदर लठ चढ़ी पड़क वड़ी विच बदलां पूरा भैन भरी। 156 ਜਿਹੜਾ ਹੈ ਇਹ ਨਵਾਂ ਹੈ ਅੱਜ ਇਹ ਅਸੀਂ ਸ਼ੁਰੂ ਕਰਾਂਗੇ ਤੇ ਉਹ ਹੈ ਕਿ ਮਾਹਨਿਆਂ ਦਾ ਗੁੱਸਾ ਗੱਲਾਂ ਸੁਣ ਕੇ ਮਾਹਨੀਆਂ ਹੱਥੋਂ ਲੱਗੀ ਅੱਗ ਐਸ ਕਪੱਤੀ ਅਸਾਂ ਦਾ ਕਾਲਾ ਕੀਤਾ ਜੱਗ ਵੇੜ ਲਿਆ ਉਸ ਜੰਗੜੀ ਫੌਜਾਂ ਕਰਕੇ ਸੱਗ ਹੋਸ਼ ਨਾ ਆਇਆ ਖਰਲ ਨੂੰ ਸਿਰ ਤੋਂ ਰੱਖੇ ਪੱਗ। ਗੱਲਾਂ ਸੁਣ ਕੇ ਮਾਣੀਆਂ ਹੱਥੋਂ ਲੱਗੀ ਅੱਗ। ਇਹ ਹੁਣ ਘੁਮਿਆਰ ਜਿਹੜੀ ਗੱਲਾਂ ਕਰ ਰਿਹਾ ਸੀ ਜਾਂ ਚੱਕੀ ਰਾਹ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਮਾਣੀ ਜਿਹੜੇ ਆਏ ਨੇ ਅਟੈਕ ਕਰਨ ਸਾਹਿਬਾਂ ਦੇ ਪਿੱਛੇ ਉਹਨਾਂ ਨੂੰ ਅੱਗ ਲੱਗ ਗਈ। ਐਸ ਕਪੱਤੀ ਅਸਾਂ ਦਾ ਕਾਲਾ ਕੀਤਾ ਜੱਗ। ਕਪੱਤ ਜਿਹੜਾ ਹੈਗਾ ਜਿਹਦੀ ਬੇਪੱਤ ਜਿਹਦੀ ਇੱਜ਼ਤ ਨਾ ਹੋਵੇ। ਪੱਤ ਮੈਨੇ ਇੱਜ਼ਤ ਹੈ ਕਪੱਤੀ ਬੇਪੱਤ ਇਹ ਸਾਡੇ ਬੜੀ ਆਮ ਜੀ ਅਬਿਊਜ਼ ਹੈ। ਔਰਤਾਂ ਲਈ ਅਸੀਂ ਬਹੁਤ ਜ਼ਿਆਦਾ ਇਸਤੇਮਾਲ ਕਰਨੇ ਆ। ਕਪੱਤੀ ਰੰਨ ਹੈ ਕਪੱਤੀ ਲੜਾਈ ਵਾਲੀ ਹੈ ਕਪੱਤੀ ਇਸ ਤਰ੍ਹਾਂ ਦਾ ਹੈ ਕੋਈ। ਵੇੜ ਲਈਏ ਉਸ ਜੰਗੜੀ ਵੇੜ ਲਈਏ ਉਹਨੂੰ ਘੇਰ ਲਈਏ ਘੇਰਾ ਪਾ ਲਈਏ। ਜੰਗੜੀ ਜੰਗੀ ਦਰਖਤਾਂ ਦਾ ਛੋਟਾ ਝੁੰਡ ਫੌਜਾਂ ਕਰਕੇ ਸੱਗ ਮੈਨੇ ਸੰਗ ਸਾਥ ਐਸ ਕਪੱਤੀ ਅਸਾਂ ਦਾ ਕਾਲਾ ਕੀਤਾ ਜੱਗ। ਪੂਰੇ ਜੱਗ ਵਿੱਚ ਇਹਨੇ ਸਾਡਾ ਮੂੰਹ ਕਾਲਾ ਕਰ ਦਿੱਤਾ। ਹੁਣ ਇਹਨੂੰ ਅਸੀਂ ਘੇਰ ਲਈਏ ਉਸ ਜੰਗੜੀ। ਇੱਥੇ ਰਵੇ ਕਿ ਇਹ ਜਿਹੜੀ ਜੰਗੜੀ ਦਾ ਜਿਹੜਾ ਹੈ ਪਲੇਸ ਪ੍ਰੋਪਰ ਪਲੇਸ ਉਹ ਘੁਮਿਆਰ ਨੇ ਦੱਸੀ ਹੈ ਉਹਨਾਂ ਨੂੰ ਕਿ ਉੱਥੇ ਮੈਂ ਇਹਨਾਂ ਨੂੰ ਹੇਠ ਜੰਡੋਰੇ ਮੈਂ ਡਿੱਠੇ ਇੱਕ ਨੀਲੀ ਦੋ ਜੀ। ਉਹਨੇ ਇਹ ਜਗ੍ਹਾ ਦੱਸੀ ਹੈ ਕਿ ਉੱਥੇ ਮੈਂ ਇਹਨਾਂ ਨੂੰ ਦੇਖੇ। ਬਾਣੀ ਹੁਣ ਕਹਿ ਰਹੇ ਨੇ ਕਿ ਉੱਥੇ ਅਸੀਂ ਇਹਨਾਂ ਨੂੰ ਘੇਰ ਲਈਏ ਫੌਜਾਂ ਨੂੰ ਨਾਲ ਲਈਏ ਹੋਸ਼ ਨਾ ਆਇਆ ਖਰਲ ਨੂੰ ਸਿਰ ਤੇ ਰੱਖੇ ਪੱਗ।
ਹੁਣ ਪਹੁੰਚ ਗਈ ਆ ਉੱਥੇ, ਮਾਣੀ ਪਹੁੰਚ ਗਏ ਨੇ, ਉਹਨੂੰ ਹੋਸ਼ ਨਾ ਆਇਆ, ਉਹ ਸੁੱਤਾ ਹੋਇਆ ਮਿਰਜ਼ਾ, ਤੇ ਆਪਣੇ ਸਿਰ ਤੇ ਪੱਗ ਕਿਵੇਂ ਰੱਖ ਸਕਦਾ ਸੀ? ਸਿਰ ਤੇ ਪੱਗ ਰੱਖਣ ਦਾ ਮਤਲਬ ਇਹ ਵੀ ਹੈਗਾ ਕਿ ਉਹ ਆਪਣਾ ਜਿਹੜਾ ਆਨਰ ਹੈ, ਆਪਣੀ ਜਿਹੜੀ ਇੱਜ਼ਤ ਹੈ, ਉਹਨੂੰ ਕਿਵੇਂ ਉਹ ਬਹਾਲ ਕਰੇ। ਇਹਦੇ ਤੇ ਦੋਸਤ ਜਿਹੜੇ ਨੇ ਕੋਈ ਗੱਲ ਕਰਨਾ ਚਾਹੁੰਦੇ, ਮੁਖਤਸਰ ਸਾਰੇ ਦੋਸਤ ਕਰ ਸਕਦੇ ਨੇ ਗੱਲ। ਫਿਰ ਅਸੀਂ ਅੱਜ ਤੇ ਅਸੀਂ ਬਲਕਿ ਜ਼ਿਆਦਾ ਕਰ ਸਕਦੇ ਹਾਂ, 5 ਬੰਦ ਹੀ ਪੜ੍ਹਨੇ ਨੇ, ਤੇ ਖੁੱਲ ਕੇ ਤੁਸੀਂ ਕਰੋ ਗੱਲ। ਹਾਂ ਠੀਕ ਹੈ। ਮੇਰੇ ਖਿਆਲ ਸਿੱਧੇ ਤਾਂ ਸਿੱਧਾ ਹੀ ਆ ਤਕਰੀਬਨ। ਇਹ ਲਾਸਟ ਲਾਈਨ ਤੇ ਮੈਂ ਥੋੜੀ ਜੀ ਕਹਿ ਸਕਦਾ ਕਿ ਹੋਸ਼ ਨਾ ਆਇਆ ਖਰਲ ਨੂੰ, ਕਿ ਇਹ ਜਿਹੜਾ ਮਿਰਜ਼ਾ ਆ ਖਰਲ ਹੈ, ਇਹਨੂੰ ਹੋਸ਼ ਨਹੀਂ ਆਇਆ, ਕੋਈ ਸਮਝ ਨਹੀਂ, ਪਰ ਸਿਰ ਤੇ ਪੱਗ ਰੱਖੀ ਫਿਰਦਾ। ਮਤਲਬ ਸਿਰ ਤੇ ਪੱਗ ਰੱਖਣ ਦਾ ਮਤਲਬ ਬੜਾ ਇੱਜ਼ਤਦਾਰ ਔਰ ਬੜਾ ਸਮਝ ਵਾਲਾ ਬੰਦਾ ਬਣਿਆ ਫਿਰਦਾ, ਪਰ ਇਹਨੂੰ ਹੋਸ਼ ਕੋਈ ਨਹੀਂ। ਹਾਂ ਹਾਂ, ਇਹ ਵੀ ਮਤਲਬ ਹੈ ਕਿ ਸਿਰ ਤੇ ਉਹਨੇ ਪੱਗ ਰੱਖੀ ਹੈ ਲੇਕਿਨ ਸੁੱਤਾ ਹੈ। ਹਾਂ, ਮਤਲਬ ਇੱਜ਼ਤ ਆਪਣੇ ਆਪ ਨੂੰ ਕਹਿੰਦਾ ਪੱਗ ਰੱਖ ਕੇ ਵੱਡਾ, ਪਰ ਵਿੱਚੋਂ ਹੋਸ਼ ਉਹਨੂੰ ਕੋਈ ਨਹੀਂ ਗੀ। ਬਿਲਕੁਲ ਠੀਕ। ਮਤਲਬ ਤਕਰੀਬਨ ਉਹ ਪਹੁੰਚ ਗਏ ਨੇ, ਉਹਨਾਂ ਨੇ ਆਲਮੋਸਟ ਐਨਸਰਕਲ ਕਰ ਲਿਆ ਉਹਨੂੰ, ਮਿਰਜ਼ੇ ਨੂੰ ਵੀ, ਸਾਹਿਬਾ ਨੂੰ ਵੀ, ਔਰ ਉਸ ਜਗ੍ਹਾ ਤੇ ਉਹ ਪਹੁੰਚ ਗਏ ਨੇ। ਹਾਂ, ਪ੍ਰੋਪਰਲੀ ਲੋਕੇਟ ਹੋ ਗਏ ਨੇ ਉਹ ਜੰਗੜੀ ਚ। ਹਾਂ ਲੋਕੇਲ ਨੇ, ਔਰ ਦੇ ਹੈਵ ਆਲਮੋਸਟ ਅਰਾਈਵਡ। ਜਿਹੜੇ ਨੇ ਉਹ ਮਾਣੀ ਜਿਹੜੇ ਨੇ ਉਹ ਉੱਥੇ ਬਿਲਕੁਲ ਉਸ ਜਗ੍ਹਾ ਤੇ ਮੌਜੂਦ ਨੇ। ਬਿਲਕੁਲ ਅਮਰ ਜੀ ਨੇ ਆਪਣਾ ਸਹੀ ਕਿਹਾ। ਸਈਦ ਸਾਹਿਬ ਪੜ੍ਹੋ ਤੁਸੀਂ ਅਗਲਾ ਬੰਦ। ਹਾਂਜੀ, ਬੰਦ 157 ਕਲਾਮ ਸਾਹਿਬਾ। ਹੇਠ ਜੰਡੂਰੇ ਸਹਿ ਰਹੀਆਂ, ਲਾਲ ਦੁਸ਼ਾਲਾ ਤਾਂ। ਨਹੀਂ ਇਹ ਹੈਗਾ ਸਹਿ ਰਿਆਂ, ਸਹਿ ਰਿਆਂ, ਸੌ ਰਿਆਂ, ਸਹਿ ਰਿਆਂ, ਹੇਠ ਜੰਡੂਰੇ ਸਹਿ ਰਿਆਂ। ਸੌਰੀ ਸਹਿ ਰਿਆਂ ਏ, ਹਾਂਜੀ, ਸਹਿ ਰਿਆਂ ਏ। ਐਗਜ਼ੈਕਟਲੀ, ਠੀਕ ਹੋ ਗਿਆ, ਥੈਂਕ ਯੂ। ਹੇਠ ਜੰਡੂਰੇ ਸਹਿ ਰਿਆਂ ਏ, ਲਾਲ ਦੁਸ਼ਾਲਾ ਤਾਨ। ਵਹੀ ਵਗਾਈਆਂ ਕਾਣੀਆਂ, ਮੋਹ ਨਹੀਂ ਦੇਂਦੀ ਜਾਨ। ਕੜਿਓ ਕੜਕੀ ਬਦਲੀ, ਸਿਰ ਤੇ ਲੱਥੀ ਆਨ। ਵੇਖ ਤਮਾਸ਼ਾ ਹਾਫਜ਼ਾ, ਕਲਮਾ ਪੜੇ ਜ਼ੁਬਾਨ। ਜੀ ਹੇਠ ਜੰਡੂਰੇ ਸਹਿ ਰਿਆਂ, ਸੌ ਰਿਆਂ ਹੈ, ਸਹਿ ਰਿਆਂ ਹੈ, ਰਿਆਂ ਹੈ, ਤੂੰ ਰਿਆਂ ਹੈ, ਤੂੰ ਸੌ ਰਿਆਂ ਹੈ। ਲਾਲ ਦੁਸ਼ਾਲਾ ਤਾਨ। ਦੁਸ਼ਾਲਾ ਕੋਈ ਦੋਸਤ ਦੱਸੇਗਾ ਦੁਸ਼ਾਲਾ ਕੀ ਹੁੰਦਾ? ਲੇਜ਼ੀਆ ਜੀ ਦੱਸਣਗੇ, ਇਹ ਕੋਈ ਕਸ਼ਮੀਰ ਨਾਲ ਹੈ ਇਹਨਾਂ ਦਾ ਕਨੈਕਸ਼ਨ ਮੇਰਾ ਹੈ। ਲੇਜ਼ੀਆ ਜੀ, ਡਾਕਟਰ ਲੇਜ਼ੀਆ ਜੀ। ਸਰ ਦੁਸ਼ਾਲਾ ਤਾਂ ਅਸੀਂ ਆਮ ਤੌਰ ਤੇ ਜਿਵੇਂ ਸ਼ਾਲ ਹੁੰਦੀ ਹੈ ਨਾ, ਉਸ ਨੂੰ ਹੀ ਬੋਲਦੇ ਆ, ਉਹਨੂੰ ਥੋੜਾ ਜ਼ਿਆਦਾ ਆਨਰੇਬਲ ਫਾਰਮ ਦੇ ਵਿੱਚ ਬੋਲਦੇ ਆ। ਅੱਛਾ, ਉਹ ਤੇ ਠੀਕ ਹੈ, ਸਮਝ ਆ ਗਈ ਮੈਨੂੰ, ਉਹ ਤੇ ਮੈਨੂੰ ਵੀ ਪਤਾ ਸੀ। ਇਹ ਲਾਲ ਹਾਂਜੀ, ਦੁਸ਼ਾਲਾ ਕੀ ਹੈ? ਲਾਲ ਦੁਸ਼ਾਲਾ ਇਹਦੀ ਕੋਈ ਕਲਚਰਲ ਸਿਗਨੀਫੀਕੈਂਸ ਹੈ ਸਾਡੇ ਕਲਚਰ 'ਚ? ਕੋਈ ਖਾਸ ਸੱਭਿਆਚਾਰ ਦੇ ਵਿੱਚ ਕੋਈ ਇਹਦੀ ਖਾਸ ਨਿਸ਼ਾਨੀ ਹੈ? ਵੋਟੀਆਂ ਸਰ ਸ਼ਾਦੀ ਤੇ ਪਾਉਂਦੀਆਂ ਨੇ। ਇੱਕ ਵਾਰੀ ਲਾਈਨ ਦੁਬਾਰਾ ਬੋਲਿਓ ਤੁਸੀਂ, ਮੇਰੇ ਕੋਲ ਟੈਕਸਟ ਨਹੀਂ ਹੈ ਐਕਚੁਅਲੀ ਨਾ। ਅੱਛਾ ਅੱਛਾ ਅੱਛਾ। ਹੇਠ ਲਾਈਨ ਜੰਡੋਰੇ ਸਹਿ 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 ਰਿਆਏ, ਲਾਲ ਦੁਸ਼ਾਲਾ ਤਾਨ। ਇਹ ਉਹਨਾਂ ਦੀ ਮੈਰਿਜ ਇਹ ਕਲਚਰ ਦੇ ਕਲਾਮ ਸਾਹਿਬਾਂ ਹੈ, ਸਾਹਿਬਾਂ ਜਿਹੜੀ ਹੈ ਹਾਂਜੀ ਮਿਰਜ਼ੇ ਨੂੰ ਕਹਿ ਰਹੀ ਹੈ। ਮੈਂ ਕੋਸ਼ਿਸ਼ ਕਰਾਂ ਡਾਕਟਰ ਸਾਹਿਬ। ਹਾਂ ਛੋੜ ਛੋੜ ਛੋੜ। ਇਹ ਉਹ ਲਾਲ ਚੱਦਰ ਨਹੀਂ ਜਿਹੜੀ ਸ਼ਾਦੀ ਵਿਆਹ ਤੇ ਖਾਸ ਤੌਰ ਤੇ ਵੋਟੀ ਨੂੰ ਪਾਈ ਜਾਂਦੀ ਹੈ ਰਵਾਨਗੀ ਵਾਲੇ, ਜਿੱਤੇ ਥੋੜਾ ਜਿਹਾ ਕੰਮ ਹੋਇਆ ਹੁੰਦਾ ਹੈ ਤਾਰਿਆਂ ਦਾ, ਤੇ ਉਹ ਲਾਲ ਰੰਗ ਦੀ ਹੁੰਦੀ, ਲਾਲ ਦੁਸ਼ਾਲਾ, ਤੇ ਉਹਨੂੰ ਸਾਂਭੇ ਰੱਖਦੀ ਹੈ। ਮੈਂ ਕਿਹਾ ਤਾਂ ਜ਼ਿਕਰ ਸ਼ਾਹ ਹੁਸੈਨ ਦੀ ਪੋਇਟਰੀ ਚ ਵੀ ਆਇਆ ਹੈ ਦਾਜ ਦੀ ਸ਼ਕਲ ਦੇ ਵਿੱਚ, ਇਫ ਆਈ ਐਮ ਨਾਟ ਰੋਂਗ।
ਸਰ ਇਹ ਮੈਨੂੰ ਲੱਗਦਾ ਥੋੜਾ ਜਿਹਾ ਨਾ ਇਹ ਰੈਵੋਲੂਸ਼ਨਰੀ ਫਾਰਮ ਦੇ ਵਿੱਚ ਯੂਜ਼ ਕਰ ਰਹੇ ਆ, ਇਨਕਲਾਬੀ ਫਾਰਮ 'ਚ। ਮੈਂ ਇਹਦੇ ਥੋੜੀ ਜਿਹੀ ਗੱਲ ਕਰ ਲਾਂ। 1700 ਇਹ ਮੈਂ ਦੇਖ ਰਿਹਾ ਸੀ ਗੂਗਲ ਤੇ 1780 1839 ਦਰਮਿਆਨ ਜਿਹੜਾ ਨਾ ਰਣਜੀਤ ਸਿੰਘ ਉਹਦੇ ਦੌਰ 'ਚ ਬਣਾਈ ਇਹ ਸਿੱਖ ਰਿਲੀਜਨ ਦੇ ਹਵਾਲੇ ਨਾਲ ਇਸਤੇਮਾਲ ਹੁੰਦੀ ਸੀ। ਇਹਦੇ ਮੁਖਤਲਿਫ ਕਲਰ ਹੁੰਦੇ ਸਨ ਤੇ ਐਨਰਜੀ ਸੂਫੀਆਨਾ ਚੀਜ਼ਾਂ ਵਾਸਤੇ ਇਸਤੇਮਾਲ ਹੁੰਦੀ ਸੀ। ਉਦੋਂ ਇੱਕ ਰਵਾਇਤ ਬਣ ਗਈ ਸੀ ਉਸ ਦੌਰ ਵਿੱਚ। ਹਾਂ 1780 ਲੇਕਿਨ ਤੋਂ ਇਹ 1839 ਇਹ ਤੱਕ। ਉਹਨੇ ਮਿਰਜ਼ੇ ਨੇ ਲਈ ਹੋਈ ਹੈ, ਲਾਲ ਦੁਸ਼ਾਲਾ ਸਾਹਿਬਾਂ ਨੇ ਨਹੀਂ ਲਿਆ ਹੈ, ਮਿਰਜ਼ੇ ਨੇ ਲਿਆ ਹੈ। ਹਾਂਜੀ, ਐਸੇ ਚੀਜ਼ ਦੀ ਸਿਗਨੀਫੀਕੈਂਸ ਹੈ ਇੱਥੇ ਨਾ। ਮਿਰਜ਼ੇ ਨੇ ਹੁਣ ਸਾਹਿਬਾਂ ਦਾ ਲੈ ਕੇ ਸੁੱਤਾ ਹੈ ਜਾਂ ਉਹਦਾ ਆਪਣਾ ਹੈ, ਇਹ ਸ਼ਾਇਦ ਨੇ ਕਲੀਅਰ ਨਹੀਂ ਕੀਤਾ, ਔਰ ਉਹ ਕਦੀ ਕਰੇਗਾ ਵੀ ਨਹੀਂ। ਇਹ ਹੁਣ ਕਿਉਂਕਿ ਉਹਨੇ ਪੜ੍ਹਨ ਵਾਲਿਆਂ ਨੇ ਛੱਡਿਆ। ਕਿਉਂਕਿ ਵਿਆਹ ਸਾਹਿਬਾਂ ਦਾ ਹੋ ਰਿਹਾ ਸੀ ਤੇ ਉਹ ਆਪਣੇ ਵਿਆਹ ਛੱਡ ਕੇ ਨੱਸੀ ਹੈ ਤੇ ਚੱਦਰ ਮੋਸਟ ਲਾਈਕਲੀ ਉਹੀ ਲੈ ਕੇ ਨਿਕਲੀ ਹੋਣੀ ਉੱਥੋਂ ਨਾ ਆਪਣੇ ਨਾਲ, ਜਿਹੜੀ ਹਾਂ ਉਹ ਮੈਨੂੰ ਇਹੀ ਲੱਗ ਰਿਹਾ। ਇਹਦਾ ਮਤਲਬ ਇਹ ਵੀ ਹੁੰਦਾ ਕਿ ਉਹ ਚੱਦਰ ਜਿਹੜੀ ਹੈ ਉਹਦਾ ਆਨਰ ਦਾ ਸਿੰਬਲ ਹੈ, ਜਿਵੇਂ ਡਾਕਟਰ ਲੀਜੀਆ ਜੀ ਨੇ ਕਿਹਾ, ਤੇ ਉਹ ਆਨਰ ਉਹਦਾ ਲਾਹ ਕੇ ਤੇ ਆਪਣੇ ਉੱਤੇ ਪਾ ਕੇ ਸੁੱਤਾ ਹੈ। ਇਹ ਵੀ ਸਿਗਨੀਫੀਕੈਂਸ ਹੈ ਦੀ, ਮੇਰਾ ਖਿਆਲ ਹੈ ਕਿ ਸਿਗਨੀਫੀਕੈਂਸ ਹੈਗੀ ਕਿ ਆਨਰ ਲੱਥ ਗਿਆ ਸਾਹਿਬਾਂ ਦਾ ਤੇ ਉਹ ਉਹਨੇ ਉੱਤੇ ਆਪਣੇ ਪਾ ਲਿਆ ਤੇ ਸੁੱਤਾ ਹੈ। So it can have more connotations, ਜਿਵੇਂ you can imagine. ਸਰ ਤੁਸੀਂ ਸਹੀ ਕਹਿ ਰਹੇ ਹੋ, ਉਹ ਆਨਰੇਬਲ ਆ ਤੇ ਉਹਨੂੰ ਬਿਲਕੁਲ ਹੀ ਜਿਵੇਂ ਉਹਨੂੰ ਕਹਿ ਰਹੀ ਹੈ ਕਿ ਉਹ ਵਿਛਾ ਕੇ ਸੁੱਤਾ ਹੋਇਆ ਏ। ਇਟ ਮੀਨਸ ਬਹੁਤ ਸਾਰੇ ਜਿਹੜੀਆਂ ਡਾਇਮੈਂਸ਼ਨਸ ਨੇ ਇਹਦੇ ਵਿੱਚ, ਪਰ ਮੈਨੂੰ ਲੱਗਦਾ ਜਿਹੜੀਆਂ ਮੇਨ ਦੋ ਨੇ ਆਨਰੇਬਲ ਤੇ ਇੱਕ ਜਿਹੜੀ ਬੰਦੀ ਹੈਗੀ ਆ ਉਹ ਰੈਵੋਲੂਸ਼ਨਰੀ ਫਾਰਮ ਦੇ ਵਿੱਚ ਵੀ ਹੈ। ਬਿਲਕੁਲ ਸੂਫੀਆਨਾ ਮੈਂ ਥੋੜੀ ਜਿਹੀ ਗੱਲ ਰੈਵੋਲੂਸ਼ਨ। ਕਰਾਂ ਜੀ ਕਿ ਇੱਕ ਤਾਂ ਸਾਹਿਬਾਂ ਕਹਿ ਰਹੀ ਹੈ ਕਿ ਹੇਠ ਜੰਡੂਰੇ ਤੂੰ ਸੌਂ ਗਿਆ, ਮਤਲਬ ਇੱਕ ਕਿਸਮ ਦਾ ਉਹਨੂੰ ਕੀ ਕਹਿੰਦੇ ਨਹੂਰਾ ਜਿਹਾ ਦੇਣਾ ਕਿ ਤੂੰ ਥੱਲੇ ਸੌਂ ਗਿਆ। ਲਾਲ ਦੁਸ਼ਾਲਾ ਤਾਣ, ਲਾਲ ਜਿਹੜਾ ਰੰਗ ਹੈ ਉਹ ਇਸ਼ਕ ਦਾ ਰੰਗ ਹੈ, ਪਿਆਰ ਔਰ ਮੁਹੱਬਤ ਦਾ ਰੰਗ ਹੈ। ਤੂੰ ਆਪਣੇ ਆਪ ਦੇ ਉੱਤੇ ਇੱਕ ਕਿਸਮ ਦੇ ਇਸ਼ਕ ਦੀ, ਮਤਲਬ ਇੱਕ ਤਾਂ ਲਿਟਰਲੀ ਕਹਿ ਸਕਦੇ ਕਿ ਲੋਈ ਲੈ ਕੇ ਲਾਲ ਰੰਗ ਦੀ ਸੌਂ ਗਿਆ, ਪਰ ਇਹ ਹੈਗਾ ਕਿ ਆਪਣੇ ਆਪ ਨੂੰ ਤੂੰ ਇਸ਼ਕ ਦੇ ਫਤੂਰ ਦੇ ਵਿੱਚ ਰੰਗ ਕੇ ਸੁੱਤਾ ਪਿਆ। ਆਪਣੇ ਤੇਰੇ ਤੇ ਇਸ਼ਕ ਕਾਬੂ ਹੋ ਗਿਆ ਔਰ ਤੂੰ ਇੱਥੇ ਸੁੱਤਾ ਪਿਆ, ਮਤਲਬ ਤੂੰ ਆਪਣੇ ਆਪ ਨੂੰ ਸਾਰਾ ਕੁਝ ਛੱਡ ਕੇ ਇਸ਼ਕ ਦੇ ਪਿੱਛੇ ਵਿੱਚ ਹੀ ਖੁੱਭਿਆ ਪਿਆ ਇਸ ਵੇਲੇ। ਮੈਂ ਥੋੜਾ ਜਿਹਾ ਇਸ ਤਰ੍ਹਾਂ ਦੇਖਿਆ ਕਿ ਇਹ ਸ਼ਗਨਾਂ ਦਾ ਰੰਗ ਹੈ। ਲਾਲ ਰੰਗ ਜਿਹੜਾ ਖਾਸ ਕਰਕੇ ਉਹ ਬੰਦਿਆਂ ਲਈ ਨਹੀਂ ਹੁੰਦਾ, ਵਿਮਨ ਲਈ ਹੁੰਦਾ ਹੈ ਉਹ, ਔਰ ਇਸ਼ਕ ਦਾ ਰੰਗ ਹੁੰਦਾ ਹੈ, ਮਿਲਾਪ ਦਾ ਰੰਗ। ਬਿਲਕੁਲ ਰੰਗ ਤੇ ਹਰ ਦੀ ਕੋਈ ਅਸੀਂ ਫਰਕ ਨਹੀਂ ਕਰ ਸਕਦੇ, ਡਿਸਟਿੰਗਿਸ਼ ਇਹ ਸਾਰਿਆਂ ਲਈ ਹੈ। ਜਿਹੜਾ ਸ਼ਾਹ ਹੁਸੈਨ ਹੈ ਉਹਦਾ ਨਾਂ ਹੀ ਮਾਧੋ ਲਾਲ ਹੁਸੈਨ ਹੈ ਕਿਉਂਕਿ ਉਹਨੇ ਲਾਲ ਚੋਗਾ ਪਾ ਲਿਆ ਸੀ, ਤੇ ਲਾਲ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਇਸ ਤਰ੍ਹਾਂ ਦੀਆਂ ਹੋਰ ਵੀ ਹੈ ਨੇ ਸ਼ਾਇਰੀ। ਇਨਕਲਾਬੀ ਵੀ ਹੈ, ਜਿਸ ਤਰ੍ਹਾਂ ਡਾਕਟਰ ਲੇਜ਼ੀਆ ਕਹਿ ਰਹੇ ਨੇ, ਇਨਕਲਾਬੀ ਵੀ ਹੈ। ਅਮਰਜੀਤ ਦੀ ਵੀ ਗੱਲ ਬਹੁਤ ਸੋਹਣੀ ਹੈ ਕਿ ਇਸ਼ਕ ਹੈ, ਲੇਕਿਨ ਨਾਲ ਤੁਸੀਂ ਪਹਿਲਾ ਹਿੱਸਾ ਪੜੋ ਨਾ, ਹੇਠ ਜੰਡੂਰੇ ਸੇ ਰਿਹਾ ਏ, ਇਸ਼ਕ ਤੇ ਫਿਰ ਸੌਂ ਗਿਆ, ਲਾਲ ਦੁਸ਼ਾਲਾ ਪਾ ਕੇ ਸੌਂ ਗਿਆ ਇਸ਼ਕ। ਫਿਰ ਇਸ਼ਕ ਨਹੀਂ ਗਾ ਡਾਕਟਰ, ਮੈਂ ਇੱਥੇ ਥੋੜਾ ਜਿਹਾ ਮੇਰਾ ਪੁਆਇੰਟ ਆਫ ਵਿਊ, ਇਸ਼ਕ ਨਹੀਂ ਗਾ, ਇਨਫੈਚੁਏਸ਼ਨ ਹੋ ਸਕਦੀ ਹੈ, ਲਸਟ ਹੋ ਸਕਦੀ ਹੈ, ਕਿਤੇ ਤੁਹਾਨੂੰ ਐਕਟਿਵ ਰੱਖਦਾ, ਜਗਾਉਂਦਾ ਤੁਹਾਨੂੰ। ਸ਼ਾਹ ਹੁਸੈਨ ਦੀ ਸਾਰੀ ਸ਼ਾਇਰੀ ਚ ਜਗਾਉਂਦਾ ਤੁਹਾਨੂੰ, ਉਹ ਤਾਂ ਰਾਤ ਨੂੰ ਸੌਣ ਦੇ ਖਿਲਾਫ ਹੈ ਉਹ ਤੇ। ਹਾਂ ਲੇਕਿਨ ਇਹਨੂੰ ਬਿਲਕੁਲ ਜਿਹੜਾ ਨਾ ਲਾਲ ਦੁਸ਼ਾਨਾ ਇਸ਼ਕ ਨੂੰ ਪੜ੍ਹਿਆ ਜਾ ਸਕਦਾ। ਇਸ਼ਕ ਦਾ ਤੂੰ ਚੋਗਾ ਪਾ ਕੇ ਸੌਂ ਗਿਆ, ਤੈਨੂੰ ਤਾਂ ਖਲੋ ਕੇ ਲੜਨਾ ਚਾਹੀਦਾ ਸੀ। ਲਾਲ ਦੁਸ਼ਾਲਾ ਜੇ ਪਾਇਆ ਸੀ। ਹਾਂ ਮੈਂ ਇਹਦੇ ਥੋੜੀ ਗੱਲ ਕਰਨਾ। 157 ਕਲਾਮ ਸਾਹਿਬਾਂ ਹੱਥ ਜੰਡੋਰੇ ਸਹਿ ਰਹੇ ਲਾਲ ਦੁਸ਼ਾਲਾ ਤਾਂ, ਜਦੋਂ ਕਿਸੇ ਦਾ ਵਿਆਹ ਹੋਏ, ਕੁੜੀ ਮੁੰਡੇ ਦਾ ਮਿਲਾਪ ਹੋਏ, ਤੇ ਉਹ ਰਾਹ 'ਚ ਕੋਈ ਨਹੀਂ ਸੌਂਦੇ, ਉਹ ਘਰਾਂ 'ਚ ਜਾ ਕੇ ਰਹਿੰਦੇ ਨੇ। ਔਰ ਇੱਕ ਗੱਲ ਦੂਸਰੀ, ਵਹੀ ਵਗਾਈਆਂ ਕਹਾਣੀਆਂ ਮੌਤ ਨਹੀਂ ਦਿੰਦੀ ਜਾਨ। ਇੱਕ ਕਾਨਾ ਹੁੰਦਾ ਸਾਡੇ ਕਲਚਰ ਪੰਜਾਬ 'ਚ, ਇੱਕ ਕਾਨੀ ਹੁੰਦੀ ਹੈ, ਕਾਨੀ ਬਾਰੀਕ ਹੁੰਦੀ ਹੈ, ਉਹਦੀ ਕਲਮ ਬਣਾਈ ਜਾਂਦੀ ਹੈ, ਤੇ ਉਹ ਕਾਨੀ ਤੋਂ ਮੁਰਾਦ ਕਲਮ ਵੀ ਉਹਦੀ ਕਲਮ ਹੀ ਬਣਦੀ ਹੈ, ਤੇ ਵਹੀ ਵਗਾਈ ਵਹੀ ਹੁੰਦੀ ਹੈ। ਜਿਸ ਤਰ੍ਹਾਂ ਕਿਸੇ ਉਹ ਕੀ ਕਹਿੰਦੇ ਨੇ,
ਇੰਚੂਏਸ਼ਨ ਜਿਹੜੀ ਅੱਲਾਹ ਨੂੰ ਕਿਸੇ ਨੂੰ ਦਿੱਤੀ ਜਾਂਦੀ ਹੈ, ਕੋਈ ਬੰਦਾ ਕਿਸੇ ਨੂੰ ਦੇ ਸਕਦਾ ਜਾਂ ਵੈਸੇ ਜੋ ਜ਼ੇਨ ਚ ਆ ਜਾਂਦੀ ਹੈ, ਵਹੀ ਵਗਾਈਆਂ ਕਹਾਣੀਆਂ, ਤੇ ਉਹ ਜਿਹੜੀ ਵਹੀ ਨੂੰ ਅੱਖਰਾਂ ਦਾ ਦਿੱਤਾ ਨਾ ਰੰਗ, ਕਹਾਣੀਆਂ ਦੇ ਸ਼ਕਲ ਉਹ ਲਿਖੀ ਆ, ਮੌਤ ਨਹੀਂ ਦਿੰਦੀ ਜਾਨ। ਯਾਨੀ ਉਹ ਜਿਹੜੀ ਹੋਣੀ ਦੀ ਗੱਲ ਹੈ ਉਹਨੂੰ ਕਲਮ ਨੇ ਲਿਖ ਦਿੱਤਾ ਹੈ, ਤੇ ਹੁਣ ਮੌਤ ਨੂੰ ਜਾਨ ਨਹੀਂ ਦਿੰਦੀ। ਹਰਿਓਂ ਕੜਕੀ ਬਦਲੀ ਸਹਿਰ ਤੇ ਲੱਥੀ ਆਣ, ਸਿਰ ਤੇ ਲੱਥੀ ਆਣ, ਤੇ ਚਿੱਟੇ ਅਸਮਾਨ ਤੇ ਇੱਕਦਮ ਬਦਲੀ ਕੜਕੀ ਹੈ, ਜਿੱਥੇ ਬਦਲ ਹੀ ਕੋਈ ਨਹੀਂ ਸੀ। ਇੱਕ ਹੋਣੀ ਦੀ ਅਜੀਬ ਰੰਗ ਨੇ, ਤੇ ਉਹ ਇੰਜ ਸਿਰ ਤੇ ਲੱਥੀ ਹੈ ਕਿ ਪਤਾ ਹੀ ਨਹੀਂ ਲੱਗਾ। ਬੇਖ ਤਮਾਸ਼ਾ ਹਾਫਜ਼ਾ, ਕਲਮਾ ਪੜ੍ਹੇ ਜ਼ੁਬਾਨ। ਬਸ ਇਹ ਦੇਖ ਲੈ ਹੋਣੀ ਦਾ ਰੰਗ, ਦੇਖ ਲੈ ਹਾਫਜ਼ਾ ਕਿਸ ਤਰ੍ਹਾਂ ਹੁੰਦੇ ਨੇ। ਠੀਕ ਹੈ। ਖਰਿਓ ਜਿਹੜਾ ਉਹ ਖਰਿਓ ਖਰਾ ਤੋਂ ਬਣਿਆ। ਖਰਾ ਦਾ ਮਤਲਬ ਹੈ ਸਾਫ਼ ਅਸਮਾਨ। ਮੈਂ ਵੀ ਇਹ ਫਿਰ ਰੈਫਰੈਂਸ ਕਹਿ ਰਿਹਾ ਸੀਗਾ ਕਿ ਇੱਕ ਪਾਸੇ ਸਾਹਿਬਾਂ ਕਹਿ ਰਹੀ ਆ ਕਿ ਤੈਨੂੰ ਰਿਐਲਿਟੀ ਜਿਹੜੀ ਆ, ਜਿਹੜੀ ਮੌਤ ਆ ਰਹੀ ਆ, ਬਿਜਲੀ ਹੋ ਰਹੀ ਸਾਡੇ ਤੇ ਨਾ ਮੁਸ਼ਕਲਾਤਾਂ ਨੇ, ਤੈਨੂੰ ਉਹ ਨਜ਼ਰ ਨਹੀਂ ਆ ਰਿਹਾ। ਤੇਰੇ ਤੇ ਇਸ਼ਕ ਦਾ ਫਤੂਰ ਚੜਿਆ ਪਿਆ, ਲਾਲ ਦੁਸ਼ਾਲਾ ਤੂੰ ਇਸ਼ਕ ਦਾ ਲੈ ਕੇ ਸੁੱਤਾ ਪਿਆ। ਤਾਂ ਦੋ ਚੀਜ਼ਾਂ ਨੂੰ, ਰਿਐਲਿਟੀ ਵਰਸਸ ਇਮੋਸ਼ਨਸ। ਜਿਹੜੀ ਇੱਥੇ ਬੜੀ ਇੰਟਰਸਟਿੰਗ ਹੈ ਔਰ ਬੜੀ ਜਿਵੇਂ ਅਸੀਂ ਡਾਕਟਰ ਸਾਹਿਬ ਕਹਿੰਦੇ ਨਾ ਇੰਗਲਿਸ਼ ਦੇ ਜੈਕਸਟਾਪੋਜ਼ਿੰਗ ਆਪੋਜ਼ਿਟ ਹੈ ਕਿ ਸਾਫ਼ ਅਸਮਾਨ ਤੇ ਬਿਜਲੀ ਕੜਕਦੀ ਕਦੀ ਨਹੀਂ, ਪਹਿਲੇ ਅਸਮਾਨ ਕਾਲਾ ਹੁੰਦਾ ਹੈ ਫਿਰ ਕੜਕਦਾ ਹੈ। ਤੇ ਵੈਰੀ ਇੰਟਰਸਟਿੰਗ ਇਮੇਜਰੀ, ਸਿੰਬਲਿਜ਼ਮ, ਬੜਾ ਕੰਟਰਾਸਟ ਇਹਦੇ ਚ, ਔਰ ਬੜਾ ਜਿਹਨੂੰ ਅਸੀਂ ਕਹਿੰਦੇ ਹਰੀਫਿਕ। हाँ लेकिन सईद साहब थोड़ा जा ना बैड ओमन भी है, बदशगुनी भी है कि साफ आसमान सी खरेओ कड़की बदली। बिल्कुल बदली बिल्कुल जेड़ी साफ आसमान सी एकदम बदल आए ने और सिर ते लथी आन। हाँ एंटीसिपेशन, बिल्कुल ठीक कह रहे हो ਤੁਸੀਂ, ਇਹ ਬੈਡ ਓਮਨ ਦੀ ਨਿਸ਼ਾਨੀ ਹੋ ਰਹੀ। ਸਡਨਲੀ ਜਿਹੜਾ ਇਹਦੇ ਚ ਖੂਬਸੂਰਤੀ ਹੈ ਸ਼ਾਇਰੀ ਦੀ ਉਹ ਹੈ ਕਿ ਲਾਲ ਦੁਸ਼ਾਲਾ ਤਾਨ ਕੇ ਜਿਵੇਂ ਸੁੱਤਾ ਹੈ ਔਰ ਉਹਨਾਂ ਤੇ ਹੁਣ ਜੋ ਵੀ ਹੋਣਾ, ਨਾਲ ਹੀ ਉਹਨੇ ਜਿਹੜਾ ਮੌਸਮ ਹੈ, ਜਿਹੜੀ ਰੁੱਤ ਹੈ, ਉਹਨੂੰ ਕਿਸ ਤਰ੍ਹਾਂ ਉਹ ਇਨਵੋਕ ਕਰਦਾ ਹੈ ਹਾਫਿਜ਼ ਬਰਖੁਰਦਾਰ। ਇਹ ਮੈਂ ਸਮਝਦਾ ਬਹੁਤ ਕਮਾਲ ਹੈ, ਮਾਸਟਰਪੀਸ ਹੈ ਸ਼ਾਇਰੀ ਦੀ। ਕਮਾਲ ਹੈ ਕਿ ਇਸ ਤਰ੍ਹਾਂ ਉਹ ਬੱਦਲ ਵੀ ਲੈ ਕੇ ਆਇਆ ਔਰ ਨਾਲ ਹੀ ਉਹਨਾਂ ਕਿਹਾ, ਤੇ ਫਿਰ ਨਾਲ ਵੇਖ ਤਮਾਸ਼ਾ ਹਾਫਜ਼ਾ, ਕਲਮਾ ਪੜ੍ਹੇ ਜ਼ੁਬਾਨ। ਕਿਆ ਬਾਤ ਹੈ, ਮੈਂ ਕਹਿੰਦਾ ਜ਼ਬਰਦਸਤ। ਬਿਲਕੁਲ ਬਿਲकुल बड़ी कंट्रास्टिंग इमेजरी है, बड़ी सटल है। हाँ जी, कमाल है वैसे ये ते, बाकी ਉਹਦਾ ਕਮਾਲ। हाँ बहुत जबरदस्त। ਅੱਛਾ ਇਹਦੇ ਚ ਮੈਨੂੰ ਇੱਕ ਹੋਰ ਰਮਜ਼ਨ ਸਮਝ ਆ ਰਹੀ ਸੀ, ਆਈ ਐਮ ਨੋਟ ਸ਼ੋਰ ਇਫ ਯੂ ਅਗਰੀ, ਕਿ ਉਹ ਮੁਸਲਸਲ ਸਫ਼ਰ ਚ ਗਏ ਸਨ ਬੱਕੀ ਦੇ ਉੱਤੇ ਦੋਵੇਂ ਹੀ ਆਪਣੀ ਮੰਜ਼ਿਲ ਵੱਲ, ਲੇਕਿਨ ਵਿੱਚ ਉਹ ਖਲੋ ਗਏ ਨੇ ਤੇ ਖਲੋ ਕੇ ਰੈਸਟ ਕਰਦੇ ਪਏ ਨੇ। ਮੈਨੂੰ ਲੱਗਾ ਜਿਵੇਂ ਇਹ ਚੱਲਦੇ ਸਫ਼ਰ ਚ ਹਰਕਤ ਜਿਹੜੀ ਹੈ ਉਹ ਲਾਈਫ ਹੈ, ਮੋਸ਼ਨ, ਲਾਈਫ ਇਜ਼ ਮੋਸ਼ਨ, ਤੇ ਇਹ ਜਿਹੜਾ ਰੁਕ ਜਾਣਾ ਨਾ, ਇਟ ਇਜ਼ ਸਿੰਬਲਿਜ਼ਮ ਆਫ ਡੈਥ, ਜਿਵੇਂ ਕਿ ਅਸੀਂ ਰੂਟੀਨ ਚ ਲਿਟਰੇਚਰ ਚ ਪੜ੍ਹਨੇ ਆ। ਅਗਲੇ हाँ ਬੰਦੇ खलो 159 ਚ ਆਏਗਾ। खलोत है ना, खलोत हो गई है। ਹਾਂਜੀ ਜੀ ਜੀ। हाँ जी अपने गौहर साहब अगला बंद पढ़ो जी। हाँ जी ਜੀ ਸਰ। अमरजीत जी तुसी कहना चाहते हो, कोई गल करो। ਮੈਂ ਇਹੀ ਕਹਿੰਦਾ ਸੀ, ਮਤਲਬ ਅਗਲਾ ਸ਼ੁਰੂ ਕਰੀਏ। ਜੀ ਜੀ। 158 ਤੋਤੇ ਬੋਲਣ ਬਾਰ ਦੇ ਵਿਨੀ ਜੰਗਾਰਨ ਮੋੜ, ਪੋਤਾ ਸਾਥ ਲਟਾਉਣ ਦਾ ਦਾਣਾ ਬਾਦ ਦੇ ਔਰ, ਆਸ਼ਕਾਂ ਦੇ ਗੱਲ ਜਿਊਰੀ, ਲਾਟੂ ਦੇ ਗੱਲ ਡੋਰ, ਸ਼ੇਰ ਨਾ ਉੱਠਦੇ ਮਾਰ ਤੋਂ, ਸਾਂਗਾ ਪੈਣ ਕਰੋੜ, ਤੈਨੂੰ ਚੜ ਗਈਆਂ ਨੀਂਦਰਾਂ ਸਾਨੂੰ ਖਤਰੇ ਹੋਰ। ਇਹ ਬਹੁਤ ਮਸ਼ਹੂਰ ਲਾਈਨ ਹੈ, ਤੈਨੂੰ ਚੜ ਗਈਆਂ ਨੀਂਦਰਾਂ ਸਾਨੂੰ ਖਤਰੇ ਹੋਰ। ਇਹ ਸਾਹਿਬਾਂ ਦੀ ਲਾਈਨ ਬਹੁਤ ਮਸ਼ਹੂਰ ਹੈ, ਬੜੀ ਕੋਟ ਹੁੰਦੀ ਹੈ। ਤੋਤੇ ਬੋਲਣ ਬਾਰ ਦੇ, ਜਿਹੜਾ ਨਕਸ਼ਾ ਬਣਾਉਂਦਾ ਨਾ ਹਾਫਿਜ਼ ਬਰਖੁਰਦਾਰ, ਉਹ ਤੇ ਮੈਂ ਕਹਿੰਦਾ ਕਮਾਲ ਹੈ। ਇਹ ਦੇਖੋ 17ਵੀਂ ਸਦੀ ਹੈ ਔਰ ਬਾਹਰ ਹੈ, ਜਿਹੜਾ ਬਾਹਰ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਸਾਰੇ ਦੋਸਤਾਂ ਨੂੰ ਪਤਾ ਹੈ
ਕਿ ਪੰਜਾਬ ਜਿਹੜਾ 12 ਦੇ ਵਿੱਚ ਵੰਡਿਆ ਹੋਇਆ ਸੀ, ਤੇ ਇਹ ਜਿਹੜਾ ਹੈ ਮੇਰਾ ਸਾਂਦਲ ਬਾਰ ਹੈ ਜਿਹੜੀ ਹੈ ਜਿੱਥੇ ਸਾਰਾ ਵਕੂਆ ਹੋ ਰਿਹਾ ਹੈ ਝੰਗ ਦਾ। ਸਾਂਦਲ ਬਾਰ ਹੈ ਜਾਂ ਪਤਾ ਨਹੀਂ ਦੂਸਰੀ ਕੋਈ ਹੋਰ ਪਹਿਰਾ, ਉੱਥੇ ਉਹ ਕਹਿ ਰਿਹਾ ਹੈ ਕਿ ਤੋਤੇ ਬੋਲ ਰਹੇ ਨੇ। ਔਰ ਤੁਸੀਂ ਦੇਖੋ ਹੁਣ ਤੇ ਅਸੀਂ ਸੋਚ ਹੀ ਨਹੀਂ ਸਕਦੇ ਕਿ ਐਨੇ ਮੋਰ ਹੋਣਗੇ ਕਿ ਉਹ ਆਮ ਫਿਰ ਰਹੇ ਹੋਣਗੇ ਔਰ ਜਗਾਰਨਗੇ ਮੋਰਾਂ ਦਾ ਬੋਲਣਾ। ਵਿਨੀ ਹੈਗਾ ਦਰਖਤਾਂ ਵਿੱਚ, ਜੰਗਲ ਵਿੱਚ। ਇਹਦੇ ਤੋਂ ਲਫ਼ਜ਼ ਵਨ ਵੀ ਬਣਿਆ ਹੈ, ਵਨ। ਉਹ ਜੰਗਲ ਵਿੱਚ ਮੋਰ ਬੋਲ ਰਹੇ ਨੇ, ਤੋਤੇ ਬੋਲ ਰਹੇ ਨੇ। ਅੱਛਾ, ਹੁਣ ਇਹਨਾਂ ਦਾ ਬੋਲਣ ਕੀ ਹੈ? ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕੋਈ ਹਨੇਰੀ ਆਣੀ ਹੈ, ਕੋਈ ਤੂਫਾਨ ਆਣਾ ਹੈ ਜਾਂ ਕੋਈ ਅਣਹੋਣੀ ਹੋਣੀ ਹੈ, ਤੇ ਸਭ ਤੋਂ ਪਹਿਲੇ ਜਿਹੜੇ ਜਾਨਵਰ ਔਰ ਪਰਿੰਦਿਆਂ ਨੂੰ ਉਹਦੀ ਇਤਲਾਹ ਹੁੰਦੀ ਹੈ, ਉਹਦੀ ਖਬਰ ਹੁੰਦੀ ਹੈ। ਤੇ ਉਹਨੇ ਪੂਰਾ ਇੱਕ ਜਿਹੜਾ ਸਮਝ ਲਓ ਕਿ ਜਿਹੜਾ ਹੈ ਹਾਫਿਜ਼ ਬਰਖੁਰਦਾਰ ਨੇ ਇੱਕ ਪੂਰਾ ਆਰਕੈਸਟਰਾ ਜਿਹੜਾ ਉਹ ਚਲਾ ਦਿੱਤਾ ਹੈ ਕਿ ਤੋਤੇ ਬੋਲ ਰਹੇ ਨੇ ਔਰ ਮੋਰ ਜਿਹੜੇ ਨੇ ਉਹ ਵੀ ਬੋਲ ਰਹੇ ਨੇ। ਪਹਿਤਾ ਸਾਥ ਲੁਟਾਉਂਦਾ, ਪਹਿਤਾ ਜਿਹੜਾ ਹੈ ਪਹੁੰਚ ਕੇ, ਸਾਥ ਦਾ ਇੱਥੇ ਥੱਲੇ ਵੀ ਲਿਖਿਆ ਹੈ ਸਮਾਨ, ਲੁਟਾਉਂਦਾ ਦਾਨਾਬਾਦ ਦੇ ਔਰ। ਦਾਨਾਬਾਦ ਜੇ ਪਹੁੰਚ ਜਾਂਦਾ ਮਿਰਜ਼ਾ ਤੇ ਜੋ ਵੀ ਉਹਦੇ ਕੋਲ ਸਮਾਨ ਸੀ ਉੱਥੇ ਜਾ ਕੇ ਉਹ ਲਾਂਦਾ ਜਾਂ ਜੋ ਵੀ ਕਰਦਾ। ਆਸ਼ਕਾਂ ਦੇ ਗਲ ਜੂਰੀ ਮੈਨੇ ਰੱਸੀ ਹੈ, ਡੋਰੀ ਹੈ, ਲਾਟੂ ਦੇ ਗਲ ਡੋਰ। ਇਹ ਹੁਣ ਪਤਾ ਨਹੀਂ ਕੋਈ ਟਿਚਕਰ ਕਰ ਰਿਹਾ ਹੈ, ਇਰੋਨਿਕਲ ਲਾਈਨ ਬਣਾ ਰਿਹਾ ਹੈ। ਆਸ਼ਕਾਂ ਦੇ ਗਲ ਜੇ ਡੋਰੀ ਹੈ ਤੇ ਕੀ ਡੋਰੀ ਹੈ, ਕੀ ਹੈ ਉਹਨਾਂ ਨੂੰ? ਸਰ ਜੀ ਉਹ ਲਾਟੂ ਹੁੰਦਾ ਹੈ, ਉਹਦੇ ਵਿੱਚ ਬੰਨ ਕੇ ਨਾ ਉਹਨੂੰ ਰੱਸੀ ਤੇ ਘੁਮਾਉਂਦੇ ਨੇ। ਉਹ ਨਹੀਂ, ਉਹ ਲਾਟੂ ਦੇ ਅਸੀਂ ਚਲਾਏ ਨੇ। ਮੈਂ ਪੜ੍ਹ ਲਾਂ ਪੂਰਾ। ਜੀ ਸ਼ੇਰ ਨਾ ਉੱਠਦੇ ਮਾਰ ਤੋਂ ਸਾਂਗਾ ਪੈਣ ਕਰੋੜ। ਸ਼ੇਰ ਜਿਹੜੇ ਹੈ ਉਹ ਜਿੰਨਾ ਮਰਜ਼ੀ ਉਹਨਾਂ ਨੂੰ ਮਾਰਿਆ ਜਾਏ ਉਹ ਨਹੀਂ ਉੱਠਦੇ। ਸ਼ਾਇਦ ਮਿਰਜ਼ੇ ਵੱਲ ਇਸ਼ਾਰਾ ਹੈ ਕਿ ਉਹ ਸੁੱਤਾ ਆਇਆ ਤੇ ਹੁਣ ਉਹਨੇ ਨਹੀਂ ਉੱਠਣਾ। ਸਾਂਗਾ ਮੈਨੇ ਹੈਗਾ ਉਹਨਾਂ ਦੇ ਉੱਤੇ ਜਿਹੜਾ ਹੈ ਨੇਜ਼ੇ ਜਿਹੜੇ ਨੇ। ਤੈਨੂੰ ਚੜ ਗਈਆਂ ਨੀਂਦਰਾਂ ਸਾਨੂੰ ਖਤਰੇ ਹੋਰ। ਹਾਂਜੀ, ਹੁਣ ਤੁਸੀਂ ਦੋਸਤ ਕਰੋ ਜੀ ਗੱਲ। ਇਹ ਜਿਹੜਾ ਮੁਸ਼ਤਾਕ ਸੂਫੀ ਸਾਹਿਬ ਨੇ ਇੱਕ ਹੋਰ ਲਾਈਨ ਵੀ ਐਡ ਕੀਤੀ ਹੈ, ਸ਼ੇਰ ਨਾ ਉੱਠਦੇ ਬਾਰ ਤੋਂ ਸਾਂਗਾ ਪੈਣ ਕਰੋੜ, ਤੇ ਤੈਨੂੰ ਚੜ ਗਈਆਂ ਨੀਂਦਰਾਂ ਦੀ ਜਗ੍ਹਾ ਉਹਨਾਂ ਨੇ ਕੀਤਾ ਆਸ਼ਿਕ ਤੇ ਵਰਿਆਮ ਨੂੰ ਖੁੱਲੀ ਉਡੀਕੇ ਗੌਰ। ਇੰਟਰਸਟਿੰਗ ਲਾਈਨ ਹੈ ਵੀ। ਹਾਂ, ਇੰਟਰਸਟਿੰਗ ਹੈ। ਲੇਕਿਨ ਉਹਨਾਂ ਨੇ ਇਹ ਨਹੀਂ ਤੈਨੂੰ ਚੜ ਗਈਆਂ ਨੀਂਦਰਾਂ ਵਾਲੀ ਲਾਈਨ ਉਹਨਾਂ ਨੇ ਸ਼ਾਮਲ ਨਹੀਂ ਕੀਤੀ। ਅੱਛਾ, ਇਹ ਸ਼ਾਇਦ ਲਾਈਨ ਮੈਂ ਪਹਿਲੇ ਸੁਣੀ ਨਹੀਂ ਹੈ, ਸ਼ਾਇਦ ਇੱਥੇ ਜਾਂ ਕਿਧਰੇ ਹੋਰ ਡਾਕਟਰ ਮਨਜ਼ੂਰ ਸਾਹਿਬ ਨੇ ਕੋਟ ਕਰ ਦਿੱਤਾ। ਉਹ ਸੌਰੀ, ਉਹ ਲਾਈਨ ਹੈਗੀ ਹੈ ਲੇਕਿਨ ਉਹ ਸੈਕੰਡ ਆ ਰਹੀ ਹੈ, ਉਹ ਸੈਕੰਡ ਆ ਰਹੀ ਹੈ। ਤੇ ਸ਼ੇਰ ਜਿਹੜੀ ਹੈ, ਸ਼ੇਰ ਨਾ ਉੱਠਦੇ ਸੈਕੰਡ ਲਾਸਟ ਹੈ ਤੇ ਖਤਮ ਉਹਨਾਂ ਨੇ ਕੀਤਾ ਆਸ਼ਿਕ ਤੇ ਵਰਿਆਮ ਨੂੰ ਖੁੱਲੀ ਉਡੀਕੇ ਗੌਰ। ਲੇਕਿਨ ਜਿਹੜੀ ਆਖਰੀ ਲਾਈਨ ਹੈ, ਤੈਨੂੰ ਚੜ ਗਈਆਂ ਨੀਂਦਰਾਂ ਸਾਨੂੰ ਖਤਰੇ ਹੋਰ, ਉਹ ਜਿਹੜਾ ਨੀਂਦਰ ਦਾ ਇੱਕ ਚੱਲਦਾ ਪਿਆ ਨਾ ਉੱਪਰੋਂ ਮੈਟਾਫੋਰ, ਉਹ that makes in the last line more sense। ਮੈਂ ਵੀ ਕਹਾਂਗਾ ਕਿ ਇਸ ਬੰਦ ਵਿੱਚ ਉੱਪਰੋਂ ਪਹਿਲੇ ਬੰਦ ਤੋਤੇ ਤੋਂ ਤੇ ਬਾੜ ਤੋਂ ਤੇ ਮੋਰਾਂ ਤੋਂ ਤੁਸੀਂ ਥੱਲੇ ਆਓ ਤੇ ਉਹ ਕੰਟਰਾਸਟ ਦੇ ਰਹੀ ਹੈ ਕਿ ਜਾਨਵਰ ਜਿਹੜੇ ਨੇ ਉਹ ਵੀ ਬੜੇ ਐਕਟਿਵ ਹੁੰਦੇ ਨੇ ਔਰ ਸ਼ੇਰਾਂ ਨੂੰ ਜੋ ਮਰਜ਼ੀ ਤੁਸੀਂ ਮਾਰ ਲਵੋ ਉਹ ਨਹੀਂ ਉੱਠਦੇ, ਸੰਗਾ ਪੈਣ ਕਰੋੜ ਭਾਵੇਂ ਜਿੰਨਾ ਮਰਜ਼ੀ। ਔਰ ਤੂੰ ਇਹਨਾਂ ਤੋਂ ਵੀ ਥੱਲੇ ਚਲਾ ਗਿਆ, ਜਾਨਵਰਾਂ ਤੋਂ ਵੀ, ਕਿ ਤੈਨੂੰ ਨੀਂਦਰਾਂ ਚੜੀਆਂ ਨੇ ਜਦ ਕਿ ਮੈਨੂੰ ਤੇ ਹੋਰ ਖਤਰੇ ਨਜ਼ਰ ਆ ਰਹੇ ਨੇ। ਸੋ ਇੱਕ ਜਿਹੜਾ ਪ੍ਰੋਗਰੈਸ਼ਨ ਤੋਂ ਥੱਲੇ ਕੰਟਰਾਸਟ ਦਾ ਉਹਦਾ ਜਾਨਵਰਾਂ ਦੇ ਨਾਲ, ਕਿ ਜਾਨਵਰ ਤੇਰੇ ਤੋਂ ਬਿਹਤਰ ਨੇ ਜਿਹੜੇ ਕਿ ਅਵੇਅਰ ਨੇ ਸਿਚੁਏਸ਼ਨ ਤੋਂ, ਤੇ ਤੂੰ ਇਨਸਾਨ ਹੋ ਕੇ ਤੇ ਅਨਅਵੇਅਰ ਹੈ। ਆਈ ਥਿੰਕ ਇਹ ਇੱਕ ਤਾਨਾ ਦੇ ਰਹੀ ਹੈ ਕਿਸਮ ਦਾ, ਜਿਵੇਂ ਤੁਸੀਂ ਕਿਹਾ ਨਾ। ਇਹ ਲਾਈਨ ਤੇ ਬਹੁਤ ਸਟਰੋਂਗ ਹੈ
ਤੈਨੂੰ ਚੜ ਗਈਆਂ ਨੀਂਦਰਾਂ ਸਾਨੂੰ ਖਤਰੇ ਹੋਰ। ਯਾਨੀ ਸਾਹਿਬਾਂ ਨੂੰ ਵੀ ਪਤਾ ਲੱਗ ਗਿਆ ਕਿ ਕੀ ਹੋਣ ਜਾ ਰਿਹਾ। ਉਹ ਕੰਟਰਾਸਟ ਹੈਗਾ ਕਿ ਤੂੰ ਮਰਦ ਹੋ ਕੇ ਔਰ ਆਪਣੇ ਆਪ ਨੂੰ ਜਿਵੇਂ ਤੂੰ ਚੁੱਕਣਾ ਪਿਆ ਪਹਿਲੇ ਬੰਦ ਤੋਂ, ਜਿੰਨਾ ਕਿ ਤੇਰੀ ਪ੍ਰਾਈਡ ਹੈ, ਤੇ ਤੂੰ ਸਿਚੁਏਸ਼ਨ ਅਸੈਸ ਨਹੀਂ ਕਰ। ਹੀ ਇਜ਼ ਬੈਡ ਐਟ ਐਨਾਲਾਈਜ਼ਿੰਗ ਸਿਚੁਏਸ਼ਨ ਬਿਕੋਜ਼ ਆਫ ਹਿਸ ਹਮਾਰਸ਼ੀਆ। ਲਾਟੂ ਦੇ ਗਲ ਡੋਰ ਜਿਹੜਾ ਹੈ, ਉਹਦਾ ਮਤਲਬ ਹੈ ਕਿ ਜਦੋਂ ਅਸੀਂ ਡੋਰ ਘੁਮਾਉਂਦੇ ਆ, ਡੋਰ ਉਹਦੇ ਗਿਰ ਲਪੇਟੀ ਹੁੰਦੀ ਹੈ ਤੇ ਅਸੀਂ ਇਹਨੂੰ ਸੁੱਟਨੇ ਆ ਲਾਟੂ ਨੂੰ, ਤੇ ਡੋਰ ਨੂੰ ਖਿੱਚਨੇ ਆ, ਤੇ ਲਾਟੂ ਥੱਲੇ ਡਿੱਗ ਪੈਂਦਾ ਫਰਸ਼ ਤੇ ਔਰ ਘੁੰਮਦਾ ਉਹ। ਜਿੰਨੀ ਤੇਜ਼ੀ ਨਾਲ ਤੁਸੀਂ ਉਹਦੀ ਡੋਰ ਖਿੱਚੋਗੇ ਉਨੀ ਤੇਜ਼ੀ ਨਾਲ ਉਹ ਖਿੱਚੇਗਾ। ਉਹ ਜਿਹੜੀ ਉਹਦਾ ਘੁੰਮਣ ਹੈ ਉਹ ਡੋਰ ਦੇ ਉੱਤੇ ਤੁਹਾਡਾ ਉਹਨੂੰ ਟਵਿਸਟ ਕਰਕੇ ਸੁੱਟਣ ਹੈ। ਠੀਕ ਹੈ ਜੀ। 158 ਮੈਂ ਵੀ ਕਰਨਾ ਸਰ। ਆਸ਼ਕਾਂ ਦੇ ਗਲ ਜੂਰੀ। ਹੁਣ ਇੱਥੇ ਉਹ ਕੀ ਗੱਲ ਕਹਿ ਰਿਹਾ ਕਿ ਆਸ਼ਕਾਂ ਦੇ ਗਲ ਜਿਹੜੀ ਹੈ ਡੋਰੀ ਹੈ, ਕਿ ਕਿਆ ਕਿਸੇ ਨੂੰ ਇਹ ਘੁਮਾਣੀ ਪਏਗੀ ਕਿ ਫਿਰ ਉਹ ਉੱਠੇਗਾ। ਮੈਂ ਇਹਦੇ ਥੋੜਾ ਜਿਹਾ ਕਰਾਂ ਸਰ। ਹਾਂਜੀ ਕਰੋ, ਬਿਲਕੁਲ ਕਰੋ। ਤੋਤੇ ਬੋਲਣ ਬਾਰ ਦੇ ਬਣੀ ਜੰਗਾਰਨ ਮੋਰ। ਇਹ ਜਦੋਂ ਮੋਰ ਬੋਲਦੇ ਨੇ ਨਾ, ਇਹ ਮੌਸਮ ਬੜਾ ਇੱਕ ਖਾਸ ਮੌਸਮ 'ਚ ਇੱਕ ਬੜੀ ਕੈਫੀਅਤ ਦਾ ਇਜ਼ਹਾਰ ਹੈ ਨਾ। ਜਦੋਂ ਮੋਰ ਬੋਲਦੇ ਨੇ ਉਹਦੀ ਬੜੀ ਕੈਫੀਅਤ ਹੁੰਦੀ ਹੈ ਮੌਸਮ ਦੀ। ਤੋਤੇ ਬੋਲਣ ਬਾਰ ਦੇ, ਤੋਤੇ ਵੀ ਉਦੋਂ ਬੋਲਦੇ ਨੇ ਜਦੋਂ ਕੋਈ ਇੱਕ ਖਾਸ ਉਹ ਮੌਸਮ ਹੋਏ। ਪੁਖਤਾ ਸਾਥ ਲੁਟਾਉਣ ਦਾ ਦਾਣਾ ਬਾਦ ਦੇ ਹੋਰ। ਇਹਦੇ 'ਚ ਮੈਨੂੰ ਦੋ ਚੀਜ਼ਾਂ ਸਮਝ ਆਉਂਦੀਆਂ। ਪੁਖਤਾ ਸਾਥ ਲੁਟਾਉਣ ਦਾ, ਪੁਖਤਾ ਪਹੁੰਚ ਕੇ ਸਾਥ ਲੁਟਾਉਣ ਦਾ, ਕਿ ਆਪਣਾ ਸਾਥ ਜਿਹੜਾ ਨਾ ਉੱਥੇ ਪਹੁੰਚ ਕੇ ਤੇ ਦਾਨਾਬਾਦ ਪਹਿਲੇ ਪਹੁੰਚਦਾ ਤੇ ਫਿਰ ਜਿਹੜਾ ਸਾਥ ਲੁਟਾਉਂਦਾ। ਇੱਕ ਤੇ ਇਹ ਹੋ ਸਕਦਾ, ਦੂਸਰਾ ਇਹ ਹੈ ਕਿ ਪਹਿਲੇ ਪਹੁੰਚਦਾ ਤੇ ਫਿਰ ਆਪਣੇ ਸਾਥ ਨੂੰ ਆਪਣੇ ਨਾਲ ਲਟਾਉਂਦਾ, ਤੇ ਦਾਨਾਬਾਦ ਪਹੁੰਚ ਕੇ ਦਰਮਿਆਨ ਵਿੱਚ ਨਾ ਕਰਦਾ। ਇਸ ਤਰ੍ਹਾਂ ਆਸ਼ਕਾਂ ਦੀ ਗੱਲ ਜੂਰੀ, ਲਾਟੂ ਦੇ ਗੱਲ ਡੋਰ। ਤੇ ਉਹ ਜਿਸ ਤਰ੍ਹਾਂ ਤੋਤਿਆਂ ਨੂੰ ਕੈਫੀਅਤ ਚੜੀ ਹੁੰਦੀ ਹੈ ਜਾਂ ਮੋਰਾਂ ਨੂੰ ਇੱਕ ਕੈਫੀਅਤ ਹੁੰਦੀ ਹੈ, ਆਸ਼ਕਾਂ ਦੀ ਵੀ ਇੱਕ ਕੈਫੀਅਤ ਹੁੰਦੀ ਹੈ। ਉਹ ਇੰਜ ਦੀ ਕੈਫੀਅਤ ਹੁੰਦੀ ਹੈ ਜਿਸ ਤਰ੍ਹਾਂ, ਔਰ ਉਹਨਾਂ ਦੇ ਗਲੇ 'ਚ ਇਸ ਤਰ੍ਹਾਂ ਡੋਰੀ ਹਾਰ ਪਈ ਹੁੰਦੀ ਹੈ ਜਿਸ ਤਰ੍ਹਾਂ ਲਾਟੂ ਨੂੰ ਘੁਮਾਇਆ ਜਾਏ ਨਾ, ਤੇ ਉਹ ਇੱਕ ਲੈਅ 'ਚ ਇੱਕ ਰਿਦਮ 'ਚ ਉਹ ਘੁੰਮਦਾ ਹੀ ਜਾਂਦਾ। ਉਹਨੂੰ ਕੋਈ ਰੋਕ ਨਹੀਂ ਸਕਦਾ। ਸ਼ੇਰ ਨਾ ਉੱਠਦੇ ਮਾਰ ਤੋਂ ਸਾਂਗਾਂ ਪੈਣ ਕਰੋੜ। ਤੇ ਸ਼ੇਰ ਵੀ ਆਪਣੀ ਮਸਤੀ 'ਚ ਤੈਨੂੰ ਜੋ ਮਰਜ਼ੀ ਕਰੋ ਉਹਨੇ ਨਹੀਂ ਹਿੱਲਣਾ। ਤੈਨੂੰ ਚੜ ਗਈਆਂ ਨੀਂਦਰਾਂ ਸਾਨੂੰ ਖਤਰੇ ਹੋਰ, ਤੇ ਤੂੰ ਸੌਂ ਗਿਆ ਤੇ ਇੱਥੇ ਮਸਲੇ ਹੋਰ ਹੋਣੀ ਤੇ ਮਸਾਇਲ ਹੋਰ ਨੇ। ਹਾਂਜੀ ਅਮਰਜੀਤ ਜੀ। ਹਾਂਜੀ, ਇਹ ਮੇਰਾ ਖਿਆਲ ਹੈ ਉਹੀ ਸਾਹਿਬਾਂ ਦਾ ਅੱਗੇ ਕਲਾਮ ਚੱਲ ਰਿਹਾ ਕਿ ਹਾਂ ਜਿੱਦਾਂ ਸਾਹਿਬਾਂ ਦਾ ਪਹਿਲਾਂ ਜਿੱਦਾਂ ਉਹਨੇ ਉਹਨੂੰ ਇੱਕ ਕਿਸਮ ਦਾ ਮਿਹਣਾ ਜਿਹਾ ਦਿੱਤਾ, ਇੱਕ ਕਿਹਾ, ਇਹਦੇ 'ਚ ਕਹਿ ਰਹੀ ਆ ਕਿ ਸਭ ਪਾਸੇ ਖਲਲ ਮਚਿਆ ਪਿਆ ਹੈ। ਤੋਤੇ ਬੋਲ ਰਹੇ ਨੇ, ਵਣਾਂ ਦੇ ਵਿੱਚ ਮੋਰ ਬੋਲ ਰਹੇ ਨੇ, ਔਰ ਪਹੁੰਚਾ ਸਾਥ ਲੁਟਾਉਂਦਾ ਮਤਲਬ ਦਾਨਾਬਾਦ ਦੇ ਨੇੜੇ ਪਹੁੰਚ ਕੇ ਤੂੰ ਸਾਰਾ ਆਪਣਾ ਸਮਾਨ ਸਾਥ ਲੁਟਾ ਰਿਹਾ। ਆਸ਼ਕਾਂ ਦੀ ਗੱਲ ਤੇ ਕਹਿੰਦੇ ਉਸੇ ਤਰ੍ਹਾਂ ਇਸ਼ਕ ਦੀ ਇੱਕ ਇਸੇ ਤਰ੍ਹਾਂ ਹੀ ਡੋਰੀ ਹੁੰਦੀ ਹੈ, ਜਿਹਦਾ ਲਾਟੂ ਦੇ ਦੁਆਲੇ ਰੱਸੀ ਹੁੰਦੀ ਨਾ, ਕਿ ਉਹ ਇਸ਼ਕ ਹੀ ਘੁਮਾਉਂਦਾ ਉਹਨਾਂ ਨੂੰ, ਜਿੱਦਾਂ ਲਾਟੂ ਨੂੰ ਰੱਸੀ ਘੁਮਾਉਂਦੀ ਆ। ਔਰ ਇਹ ਵੀ ਨਾਲ ਕਹਿੰਦੀ ਕਿ ਸ਼ੇਰ ਜਿਹੜੇ ਨੇ ਜਦੋਂ ਆਪਣੀ ਮਾਰ ਤੇ ਮਤਲਬ ਸ਼ਹਿ ਤੇ ਜਦੋਂ ਲੱਗੇ ਨੇ ਸ਼ੇਰ, ਜੋ ਉਹਨਾਂ ਨੇ ਸ਼ਿਕਾਰ ਮਾਰਨਾ ਸੋ ਮਾਰਨਾ, ਉਹਨਾਂ ਦੇ ਭਾਵੇਂ ਤੁਸੀਂ ਨੇਜ਼ੇ ਵੀ ਚੱਲਣ ਖੁਸ਼ੀ ਹੋਣ, ਉਹ ਹਟਦੇ ਨਹੀਂ। ਔਰ ਤੂੰ ਉਹਨੂੰ ਕਹਿ ਰਹੀ ਹੈ ਕਿ ਤੂੰ ਇਹਦੇ ਚੋਂ ਅੱਧਾ ਕੰਮ ਛੱਡ ਕੇ ਸੌਂ ਗਿਆ। ਤੈਨੂੰ ਚੜੀਆਂ ਨੀਂਦਰਾਂ ਸਾਨੂੰ ਖਤਰੇ ਹੋਰ, ਕਿ ਤੈਨੂੰ ਆਪਣੀ ਨੀਂਦਰ ਦਾ ਪਿਆ ਆ। ਮੈਂ ਇੱਕ ਹੋਰ ਖਤਰਾ ਜਿਹੜਾ ਸਾਡੇ ਉੱਤੇ ਟੁੱਟ ਕੇ ਪੈ ਰਿਹਾ, ਮੈਂ ਉਹਦੇ ਬਾਰੇ ਸੋਚ ਰਹੀ ਹਾਂ। ਸੋ ਇੱਕ ਕਿਸਮ ਦਾ ਉਹਨੂੰ ਵੀ ਬਹੁਤ ਪਹਿਲੇ ਬੰਦ 'ਚ ਵੀ ਔਰ ਇਸ ਬੰਦ ਦੇ ਵਿੱਚ ਬਹੁਤ ਵੱਡਾ ਇੱਕ ਮਿਹਣਾ ਦੇ ਰਹੀ ਹੈ ਕਿ ਤੂੰ ਰੀਅਲਾਈਜ਼ ਨਹੀਂ ਕਰ ਰਿਹਾ ਕੀ ਹੋ ਰਿਹਾ। ਠੀਕ ਹੈ, ਠੀਕ ਹੈ। ਹੋਰ ਸੇਠ ਸਾਹਿਬ ਤੁਸੀਂ ਹੋਰ ਕੋਈ ਡਾਕਟਰ ਲੇਜ਼ੀਆ ਜੀ ਤੁਸੀਂ ਕੋਈ ਗੱਲ ਕਰੋ। ਨਹੀਂ ਸਰ, ਬਸ ਕੰਪਲੀਟ ਹੈ। ਠੀਕ ਹੈ। ਨਹੀਂ ਤੁਹਾਡੇ ਕੋਲੋਂ ਅਸੀਂ ਜਦੋਂ ਖਤਮ ਕਰ ਲਾਂਗੇ ਨਾ ਸਾਰੇ ਬੰਦ, ਤੇ ਤੁਹਾਡੇ ਕੋਲੋਂ ਅਸੀਂ ਸਮਰਾਈਜ਼ ਕਰਾਉਣਾ ਹੈ ਕਨਕਲੂਜਨ ਦੇ ਉੱਤੇ, ਤਾਂ ਅਸੀਂ ਗੱਲ ਕਰਨੀ ਹੈ। ਬੀ ਰੈਡੀ ਫਾਰ ਠੀਕ ਹੈ। ਦੈਟ। ਤੇ ਸੇਠ ਠੀਕ ਸਾਹਿਬ ਹੈ। ਤੁਸੀਂ ਕਰੋ। ਅਗਲਾ ਕਰਾਂ ਬੰਦ ਜੀ? ਹਾਂਜੀ ਹਾਂਜੀ, ਬੰਦ ਨੰਬਰ 159 159 ਜਵਾਬ ਮਿਰਜ਼ਾ। ਅਲਿਫ ਅੱਲਾ ਨੂੰ ਯਾਦ ਕਰ, ਬੇ ਵੱਲ ਕਰ ਧਿਆਨ, ਬੇ ਤੇ ਸੱਚੇ ਰੱਬ ਦੀ, ਸੱਚੇ ਦਾ ਫਰਮਾਨ, ਅੱਗੇ ਦਾਲ ਤੇ ਜ਼ਾਲ ਦਾ ਲਿਖਿਆ ਵਿੱਚ ਕੁਰਾਨ।
नाल साबती चलना मुश्किल होन आसान। ਬਹੁਤ ਅਜੀਬੋ ਗਰੀਬ ਹੈ ਬੰਦ। ਮੈਂ ਲੱਭਦਾ ਰਿਹਾ, ਕਿਸੇ ਨੇ ਇਹਨੂੰ ਡੀਕੋਡ ਨਹੀਂ ਕੀਤਾ। ਤੇ ਕਿਉਂਕਿ ਫਾਰਸੀ ਅੱਖਰਾਂ ਦਾ ਲਿਪੀ ਦੇ ਲਫ਼ਜ਼ ਨੇ ਸ਼ਾਹਮੁਖੀ ਦੇ। ਅਲਫ ਅੱਲਾ ਨੂੰ ਯਾਦ ਕਰ। ਅਲਫ ਤੇ ਠੀਕ ਹੈ, ਉਹ ਸਮਝ ਆਂਦਾ ਸਾਨੂੰ। ਬੇਵਲ ਕਰ ਧਿਆਨ। ਬੇ ਮੈਨੇ ਸ਼ਾਇਦ ਅੱਗੇ ਦੀ ਜਿਹੜੀ ਦੁਨੀਆ ਹੈ, ਮਿਰਜ਼ਾ ਜਵਾਬ ਦੇ ਰਿਹਾ ਸਾਹਿਬਾਨ। ਬੇ ਜਿਹੜਾ ਬੇਵਲ ਕਰ ਧਿਆਨ, ਬੇ ਕੀ ਹੈ? ਬੇ ਤੇ ਸੱਚੇ ਰੱਬ ਦੀ, ਸੱਚੇ ਦਾ ਫਰਮਾਨ। ਅੱਗੇ ਦਾਲ ਤੇ ਜ਼ਾਲ ਦਾ ਲਿਖਿਆ ਵਿੱਚ ਕੁਰਾਨ। ਨਾਲ ਸਾਬਤੀ ਚੱਲਣਾ ਮੁਸ਼ਕਲ ਹੋਣ ਆਸਾਨ। ਹੁਣ ਪੁਜਾਰਤ ਹੀ ਪਾਈ ਆ ਉਹਨੇ, ਮਿਰਜ਼ੇ ਨੇ। ਹਾਂ ਜੀ ਗੋਹਰ ਸਾਹਿਬ ਦੱਸੋ, ਖੋਲੋ ਇਹਨੂੰ। ਬੇ ਤੇ ਦਾਲ ਤੇ ਜ਼ਾਲ। ਵੈਸੇ ਮੈਨੂੰ ਤੇ ਉਹ ਸਹੀ ਸਾਹਿਬ ਵਾਲੀ ਗੱਲ ਦਰੁਸਤ ਲੱਗਦੀ ਹੈ, ਜਿਹੜੀ ਉਹਨਾਂ ਅੱਗੇ ਪਿਛਲੇ ਬੰਦ ਚ ਕਹਿ ਰਹੇ ਸਨ ਨਾ ਕਿ ਚੱਲਦੇ ਰਹਿਣਾ ਹੀ ਬੜਾ ਅਹਿਮ ਹੈ। ਸ਼ਾਇਦ ਇਹਦੇ ਚ ਵੀ ਇਹੀ ਹੈ ਕਿ ਚੱਲਤ ਦੇ ਮਾਨੇ ਚ ਲਿਆ ਗਿਆ ਕਿ ਅੱਗੇ ਵਧੀ ਜਾਓ, ਠੀਕ ਮੂਵੀ। ਲੇਕਿਨ ਮਿਰਜ਼ਾ ਤੇ ਇੰਜ ਨਹੀਂ ਸੀ ਕਰਦਾ, ਉਹ ਤੇ ਬਹਿ ਗਿਆ ਸੀ। ਮੈਨੂੰ ਜੋ ਸਮਝ ਆਈ ਨਾ ਉੱਥੇ ਡਾਕਟਰ ਸਾਹਿਬ, ਹੂੰ ਇਹ ਜਿਹੜਾ ਰੈਸ਼ਨਲ ਕੁਐਸਚਨਿੰਗ ਸੀ ਨਾ ਸਾਹਿਬਾ ਦੀ, ਕਿ ਤੂੰ ਖਲੋ ਗਏ ਆ, ਤੂੰ ਸੁਸਤ ਪੈ ਗਏ, ਤੂੰ ਸੌਂ ਗਏ ਆ, ਸਾਨੂੰ ਚੱਲਦੇ ਰਹਿਣਾ ਚਾਹੀਦਾ ਸੀ, ਤੇ ਤੂੰ ਲੇਜ਼ੀ ਹੈ, ਤੂੰ ਰਿਸਪੌਂਸਿਵ ਨਹੀਂ ਹੈਗਾ। ਇਹ ਇੱਕ ਐਕਸ਼ਨ ਰਿਲੇਟਡ ਐਕਸ਼ਨ ਹੈ। ਇਟਸ ਐਨ ਐਕਸ਼ਨ, ਕੀਪ ਮੂਵਿੰਗ। ਲੇਕਿਨ ਉਹਦੇ ਬਿਲਕੁਲ ਕੰਟਰਾਸਟ ਦੇ ਵਿੱਚ ਉਹਦਾ ਜਿਹੜਾ ਰਿਸਪੌਂਸ ਆ ਰਿਹਾ ਮਿਰਜ਼ੇ ਦਾ, ਉਹ ਬੜਾ ਸੁਸਤ ਜਿਹਾ ਤੇ ਬੜਾ ਰਿਵਾਇਤੀ ਹੈ, ਬੜਾ ਮੁੱਲਾਂ ਵਾਲਾ ਹੈ, ਪੰਡਿਤਾਂ ਵਾਲਾ ਹੈ। ਕਿ ਜਿਵੇਂ ਸਾਡੇ ਕਲਚਰ ਤੇ ਟ੍ਰੈਡੀਸ਼ਨ ਚ ਹੈਗਾ ਵੇ ਕਿ ਇਨਸ਼ਾਅੱਲਾ ਯਾਰ ਹੋ ਜਾਏਗਾ, ਉਹ ਫਿਕਰ ਨਾ ਕਰ, ਜੋ ਲਿਖਿਆ ਉਹੀ ਹੋਣਾ ਹੈ, ਤੂੰ ਜੋ ਮਰਜ਼ੀ ਕਰ ਲੈ। ਉਹ ਕਿਸੇ ਨੇ ਕੋਈ ਜੀ ਕੰਮ ਕਰਨ ਜਾ, ਉਹ ਨਹੀਂ ਯਾਰ ਕੰਮ ਕਰਨ ਜਾਣਾ, ਜਾਓ ਜਾਂ ਨਾ ਜਾਓ, ਮਿਲਣਾ ਉਹੀ ਜੋ ਲਿਖਿਆ ਹੈ। ਤੇ ਉੱਥੇ ਇੱਕ ਨਾ ਉਹ ਬੈਂਟ ਆਫ ਮਾਈਂਡ ਦੱਸਦੇ ਪਏ ਨੇ ਕਿ ਇਹ ਉਹਨਾਂ ਲੋਕਾਂ ਦਾ ਜਵਾਬ ਹਮੇਸ਼ਾ, ਜਿੱਥੇ ਜਦੋਂ ਕਿਸੇ ਕੋਲ ਐਕਸ਼ਨ ਮੰਗੋ ਨਾ, ਤੇ ਉਹਨਾਂ ਦਾ ਰਿਸਪੌਂਸ ਹਮੇਸ਼ਾ ਨਾ ਰਿਲੀਜੀਅਸ ਰਿਸਪੌਂਸ ਬਣ ਜਾਂਦਾ ਉਹਨਾਂ ਦਾ। ਉਹ ਖੁਦਾਈ ਰੈਫਰੈਂਸ ਸ਼ੁਰੂ ਕਰ ਦਿੰਦੇ ਨੇ, ਅੱਲਾ ਵੱਲ ਧਿਆਨ ਕਰ, ਅੱਲਾ ਕਰ, ਤਕਦੀਰ ਨੂੰ ਮੰਨ ਲੈ, ਜੋ ਲਿਖਿਆ ਹੋਣਾ ਹੈ, ਅਸੀਂ ਜੋ ਮਰਜ਼ੀ ਕਰ ਲਈਏ, ਕੁਝ ਨਹੀਂ ਹੋ ਸਕਦਾ। ਆਈ ਥਿੰਕ ਇਹ ਇੱਥੇ ਕੰਟਰਾਸਟ ਦਿਖਾ ਰਿਹਾ ਹੈ, ਔਰ ਕ੍ਰਿਟਿਸਿਜ਼ਮ ਵੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਰਿਲੀਜੀਅਸ ਇੰਸਟੀਟਿਊਸ਼ਨਸ ਨੂੰ ਇਸਤੇਮਾਲ ਕਰਦੇ ਨੇ ਆਪਣੀ ਇਨਐਕਸ਼ਨ ਨੂੰ ਜਸਟੀਫਾਈ ਕਰਨ ਵਾਸਤੇ। ਮੈਨੂੰ ਇਹ ਸਮਝ ਆਇਆ। ਬਾਕੀ ਬੇ ਤੇ ਲਫ ਅੱਲਾ, ਬੇ ਤੇ ਜ਼ਾਲ ਦਾਲ, ਆਈ ਥਿੰਕ ਉਹ ਰੈਫਰੈਂਸ ਦੇ ਰਿਹਾ ਕਿ ਜਿਹੜੇ ਮੁੱਲਾ ਹਜ਼ਰਾਤ ਨੇ, ਜਿਹੜਾ ਰਿਲੀਜੀਅਸ ਕੈਰਿਕਸ ਹੁੰਦੇ ਨੇ, ਉਹ ਹਮੇਸ਼ਾ ਰੈਫਰੈਂਸ ਦਿੰਦੇ ਨੇ ਬਾਰ-ਬਾਰ ਆਪਣੀ ਸਕ੍ਰਿਪਟਸ ਨੂੰ, ਆਪਣੇ ਐਕਸ਼ਨ ਨੂੰ ਜਸਟੀਫਾਈ ਕਰਨ ਵਾਸਤੇ, ਤੇ ਕਿਸੇ ਦਲੀਲ ਨੂੰ ਜਾਂ ਲੌਜਿਕ ਨੂੰ ਜਾਂ ਰੈਸ਼ਨੈਲਿਟੀ ਨੂੰ ਰੱਦ ਕਰਨ ਵਾਸਤੇ। ਲੇਕਿਨ ਆਖਰੀ ਜਿਹੜੀ ਲਾਈਨ ਹੈ ਨਾ, ਉਹ ਸ਼ਾਇਰ ਦੀ ਹੈ। ਉਹ ਕਹਿ ਰਿਹਾ ਕਿ ਨਹੀਂ, ਇਹ ਨਹੀਂ, ਨਾਲ ਸਾਬਤੀ ਚੱਲਣਾ ਮੁਸ਼ਕਿਲ ਹੋਣਾ ਆਸਾਨ। ਇਹ ਮੇਰਾ ਖਿਆਲ ਹੈ, ਇਹ ਆਪਣੇ ਕੋਲੋਂ ਕਹਿ ਰਿਹਾ ਹੈ, ਆਫ ਕੋਰਸ ਜਿਹੜਾ ਰਾਈਟਰ ਹੈ, ਕਿ ਨਹੀਂ, ਚੱਲਣਾ ਹੀ, ਕੀਪ ਮੂਵਿੰਗ ਇਜ਼ ਦੀ ਆਂਸਰ। ਹਾਂ ਆਪਣੇ ਅਮਰਜੀਤ ਜੀ। ਹਾਂਜੀ, ਇਹ ਵੀ ਇਹੀ ਸੋਚ ਰਿਹਾ ਸੀਗਾ ਕਿ ਪਹਿਲਾਂ ਤੇ ਸਾਹਿਬਾਂ ਦੀ ਜਿਹੜੀ ਗੱਲ ਆਈ ਆ, ਹੁਣ ਮਿਰਜ਼ਾ ਕਹਿ ਰਿਹਾ ਕਿ ਤੂੰ ਰੱਬ ਦੇ ਉੱਤੇ ਪੂਰਾ ਭਰੋਸਾ ਰੱਖ। ਔਰ ਲਾਸਟ ਲਾਈਨ ਵੀ ਇਹੀ ਕਹਿੰਦੇ ਕਿ ਨਾਲ ਸਾਬਤੀ, ਪੂਰੇ ਭਰੋਸੇ ਦੇ ਨਾਲ ਚੱਲਣ ਦੇ ਨਾਲ ਹੀ ਮੁਸ਼ਕਲਾਂ ਆਸਾਨ ਹੋਣਗੀਆਂ। ਹੁਣ ਜਿਹੜਾ ਮਿਰਜ਼ੇ ਦੀ ਜਿਹੜੀ ਆ ਪੂਰਾ ਕਿ ਤੂੰ ਕੁਰਾਨ ਔਰ ਰੱਬ ਦੇ ਉੱਤੇ ਪੂਰਾ ਭਰੋਸਾ ਰੱਖ, ਆਪਣੇ ਆਪ ਕੰਮ ਠੀਕ ਹੋ ਜਾਏਗਾ। ਉਹ ਰਿਐਲਿਟੀ ਨਹੀਂ ਦੇਖ ਰਿਹਾ। ਠੀਕ ਹੈ। ਮੈਨੂੰ ਲੱਗਦਾ ਰਾਂਝਾ ਵੀ ਜਿਹੜਾ ਨਾ ਮੌਲਵੀ ਬਣ ਕੇ ਤੇ ਉਹ ਰਵਾਇਤੀ ਜਿਹੜੀ ਹੈ ਨਾ ਹਿਪੋਕ੍ਰੇਸੀ, ਉਹਨੂੰ ਇਸਤੇਮਾਲ ਕਰ ਰਿਹਾ। ਸੌਰੀ, ਮਿਰਜ਼ਾ। ਸਹੀ ਸਾਹਿਬ ਮਿਰਜ਼ਾ ਦੀ ਜਿਹੜੀ ਗੱਲਬਾਤ ਹੈ ਨਾ, ਮੈਨੂੰ ਤੇ ਬੜੀ ਐਬਸਟਰੈਕਟ ਜਿਹੀ ਲੱਗੀ ਹੈ। ਮੈਂ ਸਈਦ ਸਾਹਿਬ ਨੇ ਜਿਹੜੀ ਕਿਹਾ ਕਿ ਉਹ ਹੁਣ ਉਹਦੇ ਵਿੱਚ
ਪਨਾਹ ਲੈ ਰਿਹਾ ਹੈ ਮਜ਼ਹਬ ਦੇ ਵਿੱਚ। ਔਰ ਮਜ਼ੇ ਦੀ ਗੱਲ ਹੈ ਕਿ ਉਹ ਬੇ ਤੇ ਦਾਲ ਜ਼ਾਲ ਜਿਹੜਾ ਲਿਖਿਆ ਵਿੱਚ ਕੁਰਾਨ ਹੈ, ਬੜੀ ਜਨਰਲ ਗੱਲ ਹੈ। ਕੋਈ ਪੁੱਛੇ ਕਿ ਦਾਲ ਜ਼ਾਲ ਲਿਖਿਆ ਵਿੱਚ ਕੁਰਾਨ ਹੈ, ਲੇਕਿਨ ਕੀ ਮਤਲਬ ਹੈ? ਜਾਂ ਰੱਬ ਸੱਚੇ ਦੀ, ਸੱਚੇ ਦਾ ਫਰਮਾਨ, ਬੇ ਤੇ ਸੱਚੇ ਦਾ, ਇਹ ਇੱਕ ਬਿਲਕੁਲ ਜਨਰਲ ਜੀ ਗੱਲ ਹੈ। ਸੱਚੇ ਦਾ ਫਰਮਾਨ ਐਂ ਜੀ, ਤੂੰ ਉੱਧਰ ਜਾ ਕੇ ਉੱਧਰ ਮੁੜ ਜਾਈਂ, ਉੱਧਰ ਜਾ ਕੇ ਇੱਧਰ ਸਿੱਧਾ ਜਾਓ, ਸਿੱਧਾ ਹੋ ਜਾਈਂ, ਤੇ ਜਿਹੜਾ ਹੈ ਡਾਇਰੈਕਸ਼ਨ ਨਾ ਦੱਸੀ ਜਾਏ। ਤੇ ਆਖਰੀ ਜਿਹੜੀ ਲਾਈਨ ਹੈ, ਨਾਲ ਸਾਬਤੀ ਚੱਲਣਾ, ਕੋਈ ਮਿਰਜ਼ੇ को कोई जवाब कोई नहीं है। मैं समझना बिल्कुल ਉਹਦੇ ਕੋਈ ਜਵਾਬ ਨਹੀਂ ਹੈ। ਉਹਨੇ ਕਿਹਾ ਖਤਰੇ, ਸਾਨੂੰ ਖਤਰੇ ਹੋਰ, ਉਹਦਾ ਕੋਈ ਜਵਾਬ ਨਹੀਂ ਦੇ ਰਿਹਾ। ਅੱਲਾਹ ਫੱਲਾ ਨੂੰ ਯਾਦ ਕਰ। ਅੱਛਾ, ਇੱਕ ਲਫ਼ਜ਼ ਇਸਤੇਮਾਲ ਅਸੀਂ ਕਰਦੇ ਹੁੰਦੇ ਜ਼ਿਆਉਲ ਹੱਕੀ, ਉਹ ਹੁੰਦਾ ਸੀ ਕਿ ਅੱਲਾਹ ਦਾ ਕਰਮ ਹੈ। ਉਹ ਇੱਕ ਬੰਦਾ ਗਲਤ ਕੰਮ ਕਰਕੇ ਮਕਾਨ ਬਣਾਉਂਦਾ, ਉਹਦੇ ਤੇ ਲਿਖਦਾ ਸੀ ਮਾਸ਼ਾਅੱਲਾ, ਤੇ ਉਹ ਅੱਲਾਹ ਦਾ ਸ਼ੁਕਰ, ਉਹ ਗਲਤ ਮਾਨੇ ਚ ਇਸਤੇਮਾਲ ਕਰਦੇ ਸਨ। ਤੇ ਮੈਨੂੰ ਲੱਗਦਾ ਇੱਥੇ ਵੀ ਉਹ ਜ਼ਿਆਉਲ ਹੱਕੀ ਕਰ ਰਹੇ। ਮੇਰੇ ਖਿਆਲ ਹਾਂ ਉਹੀ ਕੋਈ ਸੋਚਣ ਦੇ ਜਿਹੜੇ ਦੋ ਵਿਊ ਪੁਆਇੰਟਸ ਨੇ। ਇੱਕ ਤਾਂ ਟ੍ਰੈਡੀਸ਼ਨਲ ਵਿਊ ਪੁਆਇੰਟ ਹੈ, ਜਿਹਦੇ ਚ ਤੁਸੀਂ ਕਿਸੇ ਚੀਜ਼ ਦਾ ਵੀ ਸਹਾਰਾ ਲੈ ਸਕਦੇ ਹੋ, ਰੱਬ ਦਾ ਲੈ ਲਓ, ਰਿਲੀਜਨ ਦਾ ਲੈ ਲਓ, ਕਿਸੇ ਦਾ। ਉਹਦੇ ਚ ਮਿਰਜ਼ਾ ਬਿਲੀਵ ਕਰ ਰਿਹਾ, ਹਾਰਟ ਤੋਂ ਬਿਲੀਵ ਕਰ ਰਿਹਾ। ਔਰ ਸਾਹਿਬਾਂ ਦਾ ਜਿਹੜਾ ਮੋਰ ਮਟੀਰੀਅਲਿਸਟਿਕ, ਰੈਸ਼ਨਲ, ਰਿਐਲਿਟੀ ਬੇਸਡ, ਦਿਮਾਗ ਨਾਲ ਸੋਚਣ ਦਾ, ਹਾਰਟ ਔਰ ਦਿਮਾਗ ਦੀਆਂ ਇਹ ਜਿਹੜੇ ਸੋਚਣ ਦੀ ਫਿਲਾਸਫੀਆਂ ਨੇ, ਉਹਨਾਂ ਦੇ ਕੌਨਫਲਿਕਟ ਦਿਖਾ ਰਿਹਾ ਆਪਸ ਚ। हाँ जी, आखिरी बंद कौन पढ़ेगा जी? मैं पढ़ दिना जी। मकूला शायर 160। कुत्ते खान शमीर दे छपड़ी आण वड़े, इखे ठंडाउस सां इखे मीर शिकार चढ़े, हेठ उन्हां दे कुलियां रुलियां कप रड़े, राखा विचारा की करे, पक्की पैण गड़े। ਹੁਣ ਅੱਛਾ, ਖਾਨ ਸ਼ਮੀਰ ਜਿਹੜਾ ਹੈ ਉਹ ਵੀ ਬਾਣੀ ਹੈ, ਟ੍ਰਾਈਬਲ ਚੀਫ ਹੈ ਜਾਂ ਵਟਕਾ ਹੈ ਉਹਨਾਂ ਦਾ। ਉਹ ਹੁਣ ਛਪੜੀ ਦੇ ਵਿੱਚ, ਖਾਨ ਸ਼ਮੀਰ ਸ਼ਾਇਦ ਉਹਦਾ ਭਰਾ ਵੀ ਹੈ ਸਾਹਿਬਾਂ ਦਾ। ਉਹਦੇ ਜਿਹੜੇ ਨਾਲ ਸ਼ਿਕਾਰੀ ਕੁੱਤੇ ਨੇ, ਉਹ ਛਪੜੀ ਚ ਵੜ ਗਏ ਨੇ, ਜਿੱਥੇ ਉਹ ਜਿਹੜਾ ਹੈ ਮਿਰਜ਼ਾ ਸੌਂ ਰਿਹਾ। ਇੱਕੇ ਜਾਂ ਤੇ ਇਹ ਕਰੋ, ਇੱਕੇ ਜਾਂ ਤੇ ਉਹ ਕਰੋ। ਇੱਕੇ ਢੂੰਡਾਓ ਢੂੰਡਣ ਵਾਲੇ, ਇੱਕੇ ਢੂੰਡਾਓ ਅਸਾਂ ਨੂੰ ਢੂੰਡਾਓ, ਕਿੱਥੇ ਨੇ ਉਹ ਦੱਸੋ ਸਾਨੂੰ। ਇੱਕੇ ਮੀਰ ਸ਼ਿਕਾਰ ਚੜੇ, ਮੀਰ ਸ਼ਿਕਾਰ ਬਾਦਸ਼ਾਹਾਂ ਲਈ ਸ਼ਿਕਾਰ ਦਾ ਬੰਦੋਬਸਤ ਕਰਨ ਵਾਲੇ। ਇੱਕ ਪਾਸੇ ਉਹ ਜਿਹੜੇ ਢੂੰਡਣ ਵਾਲੇ ਨੇ, ਦੂਜੇ ਪਾਸੇ ਮੀਰ ਸ਼ਿਕਾਰ ਨੇ, ਸ਼ਿਕਾਰੀ ਨੇ। ਹੇਠ ਉਹਨਾਂ ਦੇ ਕੁਲੀਆਂ ਮੈਨੇ ਸੁਨਹਿਰੇ ਰੰਗ ਦੀਆਂ ਛੋਟੀਆਂ ਘੋੜੀਆਂ, ਰਲੀਆਂ ਕੱਪ ਰੜੇ, ਰਲੀਆਂ ਮੈਨੇ ਸ਼ਾਮਲ ਹੋਈਆਂ, ਕੱਪ ਮੈਨੇ ਕੱਟ ਕੇ ਲੰਘ ਕੇ, ਰੜੇ ਮੈਦਾਨ। ਉਹ ਜਿਹੜੇ ਖਾਨ ਸ਼ਮੀਰ ਨੇ, ਜਿਹੜੇ ਮਾਣੀ ਆ ਰਹੇ ਨੇ, ਉਹ ਸੁਨਹਿਰੀ ਘੋੜਿਆਂ ਤੇ, ਛੋਟੀਆਂ ਘੋੜੀਆਂ ਤੇ ਬੈਠੇ ਹੋਏ ਨੇ। ਔਰ ਉਹ ਕੱਟ ਕੇ ਰੜਾ ਮੈਦਾਨ, ਕੱਟ ਕੇ ਰਲੀਆਂ ਕੱਪ ਰੜੇ, ਉਹ ਮੈਦਾਨ ਨੂੰ ਕੱਟ ਕੇ ਉਹਨਾਂ ਦੇ ਨਾਲ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ। ਮੈਂ ਆਪਸ ਚ ਫੌਜਾਂ ਸਾਰੀਆਂ ਇਕੱਠੀਆਂ ਹੋ ਰਹੀਆਂ। ਰਾਖਾ ਵਿਚਾਰਾ ਕੀ ਕਰੇ, ਪੱਕੀ ਪੈਣ ਗੜੇ। ਪੱਕੀ ਮਾਨੇ ਤਿਆਰ ਫਸਲ ਦੇ ਉੱਤੇ ਜਦੋਂ ਰੜੇ ਜਿਹੜੇ ਨੇ, ਔਲੇ ਜਿਹੜੇ ਨੇ ਉਹ ਪੈ ਜਾਣ, ਫਿਰ ਉਹ ਰਾਖਾ ਵਿਚਾਰਾ ਜਿਹੜਾ ਫਸਲਾਂ ਦੀ ਦੇਖਭਾਲ ਕਰ ਰਿਹਾ ਹੈ, ਉਹ ਕੀ ਕਰ ਸਕਦਾ ਹੈ? ਇਹ ਫਿਰ ਮੇਰਾ ਖਿਆਲ ਹੈ ਜਿਹੜਾ ਡਿਵਾਈਨ ਹੈਪਨਿੰਗ ਹੋ ਰਹੀ ਹੈ, ਕੋਈ ਜਿਹੜੀ ਜਿਸ ਤਰ੍ਹਾਂ ਤੋਤੇ ਬੋਲ ਰਹੇ ਸਨ, ਇਸ ਤਰ੍ਹਾਂ ਹੁਣ ਗੜੇ ਤੱਕ ਪੈ ਗਏ ਨੇ। ਪਹਿਲੇ ਤੇ ਬੱਦਲ ਸਾਫ਼ ਸੀ, ਇੱਕਦਮ ਬੱਦਲ ਆਏ ਨੇ, ਮੀਂਹ ਪਿਆ, ਗੜੇ ਵੀ ਪੈ ਗਏ।
हाँ जी ਮਕੂਲਾ ਸ਼ਾਇਰ 160 ਹੈ ਜੀ। ਇਹ ਕੁੱਤੇ ਖਾਨ ਸ਼ਮੀਰ ਦੇ ਵਿੱਚ ਛਪੜੀ ਆਉਣ। ਅੱਛਾ, ਇੱਕ ਚੀਜ਼ ਇੱਥੇ ਸਮਝ ਆਉਂਦੀ ਹੈ ਕਿ ਉਹ ਸਾਰੀਆਂ ਚੀਜ਼ਾਂ, ਨਾ ਜੰਗਲ ਵੱਡਾ ਹੈ ਨਾ ਛੱਪੜ ਵੱਡਾ ਹੈ, ਛਪੜੀ ਵੀ ਛੋਟੀ ਹੈ, ਉਹ ਛੋਟਾ ਹੀ ਕੁਝ ਦਰਮਿਆਨੀ ਜਗ੍ਹਾ ਹੈ ਜਿੱਥੇ ਉਹ ਰੁਕੇ ਹੋਏ ਆ, ਵੱਡਾ ਜੰਗਲ ਵੀ ਨਹੀਂ ਹੈ। ਤੇ ਕੁੱਤੇ ਖਾਨ ਸ਼ਮੀਰ ਦੇ ਛਪੜੀ ਆਣ ਵੜੇ ਕਿ ਉਹ ਉਹਦੇ ਵਿੱਚ ਛਪੜੀ ਵਿੱਚ ਆ ਵੜੇ ਨੇ। ਇੱਕ ਡੰਡਾਓ ਅਸਾਂ, ਇੱਕ ਮੀਰ ਸ਼ਿਕਾਰ ਚੜੇ, ਇੱਕ ਉਹ ਸਾਨੂੰ ਢੂੰਡਣ ਆ ਬੈਠੇ ਨੇ, ਤੇ ਇੱਕ ਨਾਲ ਉਹਦੇ ਉਹ ਜਿਹੜੇ ਉਹ ਪੂਰੀ ਫੌਜ ਵੀ ਹੈ ਜਿਨ੍ਹਾਂ ਨੇ ਸ਼ਿਕਾਰ ਕਰਨਾ। ਹੇਠ ਉਹਨਾਂ ਦੇ ਕੁੱਲੀਆਂ ਰੜੀਆਂ ਕੱਪ ਰੜੇ, ਉਹਨਾਂ ਦੇ ਹੇਠੋਂ ਘੋੜੀਆਂ ਨੇ ਜਿਹੜੀਆਂ ਰੜਿਆਂ ਨੂੰ ਦੇ ਸਫ਼ਰ ਨੂੰ ਕੱਟਦੀਆਂ ਤੇਜ਼ੀ ਨਾਲ ਦੌੜੀਆਂ ਆ ਰਹੀਆਂ ਨੇ। ਰਾਖਾ ਵਿਚਾਰਾ ਕੀ ਕਰੇ, ਪੱਕੀ ਪੈਣ ਗੜੇ। ਹੁਣ ਇੱਥੇ ਵਿਚਾਰਾ ਜਿਹੜਾ ਰਾਖੀ ਕਰਨ ਵਾਲਾ ਉਹ ਕੀ ਕਰ ਸਕਦਾ? ਇਹ ਤੇ ਉੱਤੋਂ ਹੀ ਅਸਮਾਨ ਤੋਂ ਔਲੇ ਹੀ ਪੈ ਗਏ ਨੇ, ਉਹ ਵੀ ਵੱਡੇ। हाँ पक्की फसल ਜੀ ਜੀ पक्की फसल ते ओले 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 पै गए ने ते हुन राखा बेचारा की करे। ਅੱਛਾ, ਇਹ ਜਿਹੜੀ ਆਖਰੀ ਲਾਈਨ ਹੈ ਨਾ, ਦੈਟਸ ਵੈਰੀ ਇੰਟਰਸਟਿੰਗ। ਰਾਖਾ ਵਿਚਾਰਾ ਕੀ ਕਰੇ। ਰਾਖਾ ਮੇਰਾ ਲੱਗਦਾ ਜਿਵੇਂ ਉਹ ਕਹਿ ਰਿਹਾ ਕਿ ਜਿਵੇਂ ਪਿਛਲੀ ਲਾਈਨਾਂ 'ਚ ਸਾਹਿਬਾ ਜਿਹੜੀ ਹੈ ਉਹ ਰਾਖੀ ਤਰ੍ਹਾਂ ਰਾਖਾ ਬਣ ਕੇ ਖੜੀ ਹੈ, ਉਹਨੂੰ ਕਹਿ ਰਹੀ ਕਿ ਉੱਠ ਧਿਆਨ ਕਰ, ਵੇਲਾ ਭੈੜਾ ਆ ਰਿਹਾ ਤੇ ਉੱਠਦਾ ਨਹੀਂ ਪਿਆ, ਤੇ ਉਹ ਰਾਖੇ ਤਰ੍ਹਾਂ ਖੜੀ ਹੈ। ਤੇ ਪੱਕੀ ਪੈਨ ਗੜੇ ਕਿ ਜੋ ਵੀ ਉੱਥੇ ਮਾਮਲਾ ਹੋਇਆ ਦਰਖਤ ਦੇ ਥੱਲੇ, ਤੇ ਉਹ ਦੁਸ਼ਾਲਾ ਲੈ ਕੇ ਸੌਂ ਗਿਆ, ਤੇ ਫਸਲ ਪੱਕ ਗਈ ਸੀ, ਸਭ ਕੁਝ ਹੋ ਗਿਆ ਸੀ, ਅਸੀਂ ਪਹੁੰਚ ਜਾਣਾ ਸੀ ਟਾਈਮ ਤੇ ਆਪਣੇ ਜਿੱਥੇ ਜਾ ਰਹੇ ਸਾਂ। ਲੇਕਿਨ ਪੱਕੀ ਪਕਾਈ ਫਸਲ ਯਾਨੀ ਕਿ ਜਿਹੜਾ ਕੰਮ ਤਕਰੀਬਨ ਹੋ ਗਿਆ ਸੀ, ਉਹ ਕੰਮ ਉਹਨੇ ਖਰਾਬ ਕਰਤਾ। ਤੇ ਰਾਖਾ ਉੱਥੇ ਜਿਵੇਂ ਕਿ ਸਾਹਿਬਾ ਜਿਹੜੀ ਹੈ ਉਹ ਬਿਲਕੁਲ ਹੈਲਪਲੈਸ ਹੋ ਕੇ ਵੇਖਦੀ ਪਈ ਹੈ। ਵੀ ਕੁਡ ਹੈਵ ਮੇਡ ਇਟ, ਅਸੀਂ ਆਲਮੋਸਟ ਪਹੁੰਚ ਜਾਣਾ ਸੀ, ਨਿਕਲ ਜਾਣਾ ਸੀ ਇੱਥੋਂ, ਲੇਕਿਨ ਬਣੀ ਬਣਾਈ ਗੱਲ ਨੂੰ ਨਾ ਇਹਨੇ ਸੌਂ ਕੇ ਵਿਗਾੜ ਦਿੱਤਾ। ਮਕੂਲਾ ਸ਼ਾਇਰ ਵੀ ਲੱਗ ਰਿਹਾ ਹੈ, ਆਫ ਕੋਰਸ ਉਹ ਤੇ ਹੈਗਾ ਹੀ ਹੈ, ਲੇਕਿਨ ਆਫ ਕੋਰਸ ਉਹ the character is being used as vehicle of the writer ਕਿ ਉਹ ਗੱਲ ਉਹ ਤੇ ਵੀ ਪੂਰੀ ਆ ਰਹੀ ਹੈ। ਇਹ ਬਾਤ ਹੈ, ਮੈਂ ਇਕੱਲੀ ਕੀ ਕਰਾਂ ਜੇ ਫਸਲ ਤੇ ਗੜੇ ਪੈ ਜਾਣ, ਤੇ ਮੈਂ ਉੱਥੇ ਕੀ ਕਰ ਸਕਦੀ ਹਾਂ ਜੇ ਸੌ ਗਿਆ ਤੇ। ਹਾਂਜੀ, ਇਹੀ ਗੱਲ ਮੈਂ ਸੋਚ ਰਿਹਾ ਸੀ ਕਿ ਇੱਕ ਤਾਂ ਜਨਰਲ ਸਟੇਟਮੈਂਟ ਹੈ ਨਾ ਕਿ ਫਸਲ ਪੱਕੀ ਆ, ਤੇ ਜਿਹੜਾ ਰਾਖੀ ਕਰਨ ਵਾਲਾ ਉਹਦੇ ਬਸ ਦੇ ਵਿੱਚ ਕੋਈ ਨਹੀਂ, ਤੇ ਉਹ ਤਬਾਹ ਹੋ ਸਕਦੀ ਆ। ਮੇਰੇ ਖਿਆਲ ਇੱਥੇ ਰਾਖਾ ਤੁਸੀਂ ਮਿਰਜ਼ੇ ਨੂੰ ਕਹਿ ਸਕਦੇ ਆ ਕਿ ਬਿਲਕੁਲ ਪਿੰਡ ਦੇ ਕੋਲ ਪਹੁੰਚ ਗਿਆ, ਉਹਦੀ ਫਸਲ ਜਾਂ ਉਹਦਾ ਮਿਸ਼ਨ ਪੂਰਾ ਹੋਣ ਵਾਲਾ, ਬਿਲਕੁਲ ਪੂਰਾ ਹੋਣ ਵਾਲਾ। ਅਖੀਰ ਦੇ ਵਿੱਚ ਹੁਣ ਆ ਜਿਹੜੇ ਗੜੇ ਪੈਣੇ ਨੇ, ਜਿਹੜੇ ਉੱਪਰ ਆ ਗਏ ਨੇ, ਤੇ ਉਹਦੇ ਵੱਸੋਂ ਬਾਹਰ ਇਹ ਸਾਰਾ ਕੁਝ ਹੋ ਗਿਆ। ਉਹਦਾ ਪੱਕੀ ਪਕਾਈ ਫੁੱਲੀ ਕੰਪਲੀਟਡ ਆਲਮੋਸਟ ਮਿਸ਼ਨ ਜਿਹੜਾ ਹੁਣ ਡਿਸਟਰੋਏ ਹੋ ਜਾਣਾ। ਹੁਣ ਵਿਚਾਰਾ ਤੁਸੀਂ ਇਹਦੇ ਵਿੱਚ ਮਿਰਜ਼ੇ ਨੂੰ ਵੀ ਕਹਿ ਸਕਦੇ ਹੋ ਕਿਉਂਕਿ ਉਹਦਾ ਹੀ ਮਿਸ਼ਨ ਸੀ ਨਾ ਇਹ ਸਾਰਾ, ਤੇ ਸਾਹਿਬਾਂ ਦਾ ਦੋਹਾਂ ਦਾ ਰਲਵਾਂ ਮਿਸ਼ਨ ਵੀ ਕਹਿ ਸਕਦੇ ਹੋ ਕਿ ਕੰਪਲੀਟ ਮਿਸ਼ਨ ਦੇ ਉੱਤੇ ਹੁਣ ਆ ਕੇ ਇਹ ਔਲੇ ਪੈ ਗਏ ਨੇ, ਖਤਮ ਹੋ ਗਿਆ। ਇਹਦੇ 'ਚ ਕੋਈ ਕੁਛ ਨਹੀਂ ਕਰ ਸਕਦਾ। हाँ जी डॉक्टर साहिबा जी तुसी जाग रहे हो? तो सईद साहब तुसी करो गल, मेरा हाल चले गए ने। ਜੀ ਮੈਂ ਗੱਲ ਕਰ ਲਈ ਹੈ, ਉਹੀ ਜੋ ਕਹਿ ਰਹੇ ਸਨ ਅਮਰਜੀਤ ਜੀ ਕਿ ਰਾਖਾ ਜਿਹੜਾ ਵੀ ਉਹ ਰਾਖਾ ਮਿਰਜ਼ਾ ਵੀ ਹੋ ਸਕਦਾ ਹੈ। ਮੈਨੂੰ ਲੱਗਾ ਸੀ ਜਿਵੇਂ ਸਾਹਿਬ ਹੈ, ਕਿਉਂਕਿ ਉਹ ਜਿਵੇਂ ਉਹ ਸੌਂ ਗਿਆ ਹੈ, ਉਹ ਬਜਾਏ ਤੇ ਕਿ ਮਿਰਜ਼ਾ ਰਾਖਾ ਬਣਦਾ, ਉਹ ਰਾਖੀ ਕਰਦੀ ਪਈ ਹੈ ਤੇ ਉਹਨੂੰ ਜਗਾਉਂਦੀ ਪਈ ਕਿ ਉੱਠ ਬਈ, ਮੈਂ टाइम खराब आ रहा है। सो इट कुड बी बोथ, लेकिन लाइन बड़ी इंटरेस्टिंग है और मुसलसल सी देखने पे कि हर बंद की आखिरी लाइन है वो बड़ी कैचिंग है, आई कैचिंग है, बड़ी कैप्सुलेटेड में। हाँ बहुत कैचिंग है। हाँ खास तो ये पक्की का लफ्ज है ना, पक्की फसल हाँ जी, पक्की पैन गड़े बड़ी पक्की ਜਿਹੜੀ ਹੈ ਉਹ ਉਹਨਾਂ ਨੇ ਜਿਹੜਾ ਉਹਨਾਂ ਦਾ ਉੱਥੋਂ ਨਿਕਲ ਕੇ ਆਣਾ ਔਰ ਅਬਾਊਟ ਟੂ ਰੀਚ ਸੀ ਤੇ ਰਸਤੇ 'ਚ ਠਹਿਰ ਗਏ जी, ਤੇ ਪੱਕੀ ਜਿਹੜੀ ਉੱਥੇ ਠਹਿਰ ਗਏ ਫਸਲ ਪੱਕੀ ਫਸਲ ਜਿਹੜੀ ਹੈ ਉਹਦੇ ਤੇ ਫਿਰ ਉਹ ਜਿਹੜੇ ਗੜੇ ਨੇ ਉਹ ਪਏ ਨੇ ਕਿਉਂਕਿ ਮਕੂਲਾ ਸ਼ਾਇਰ ਹੈ ਤੇ ਹੋ ਸਕਦਾ ਹੈ ਸ਼ਾਇਰ ਜਿਹੜਾ ਹੈ ਉਹ ਆਪ ਵੀ ਕਹਿ ਰਿਹਾ ਕਿ ਮੈਂ ਕੀ ਕਰਾਂ
ਟਰੂ, ਠੀਕ ਹੈ। ਬੇਸ਼ੱਕ ਮੈਂ ਉਹਨਾਂ ਦੇ ਨਾਲ ਹਾਂ, ਮੈਂ ਠੀਕ ਕਹਿ ਰਹੇ ਹੋ, ਬਿਲਕੁਲ ਠੀਕ, ਨਾਲ ਨਾਲ ਹੀ ਹੈ। ਮੈਂ ਉਹਨਾਂ ਦੇ ਨਾਲ ਹਾਂ, ਮੇਰਾ ਵੋਟ ਉਹਨਾਂ ਵੱਲ ਹੈ, ਲੇਕਿਨ ਇਹ ਕਿ ਹੁਣ ਗੜਾ ਉੱਤੋਂ ਜਿਹੜਾ ਪਿਆ ਉਹ ਤੇ ਕੀ ਕਹਿਣਾ ਚਾਹੀਦਾ, ਡਿਵਾਈਨ ਹੈ ਨਾ। ਹਾਂਜੀ, ਉਹ ਤੇ ਨੈਚੁਰਲ ਕਲੈਮਿਟੀ, ਉਹਨੂੰ ਤੇ ਕੋਈ ਨਹੀਂ ਰੋਕ ਸਕਦਾ। ਹਾਂ, ਵੇਖ ਤਮਾਸ਼ਾ ਹਾਫਜ਼ਾ ਕਲਮਾ ਪੜੇ ਜ਼ੁਬਾਨ, ਵਾਹ, ਮੁਸਲਸਲ ਇਹ ਗੱਲ ਕਰ ਰਿਹਾ ਹੈ। ਰਾਖਾ ਵਿਚਾਰਾ ਕੀ ਕਰੇ, ਮੁਸਲਸਲ ਇਹ ਗੱਲ ਕਰ ਰਿਹਾ ਕਿ ਅਨਹੋਣੀ ਕੋਈ ਹੋਣ ਜਾ ਰਹੀ ਹੈ, ਔਰ ਵਹੀ ਦੀ ਵੀ ਗੱਲ ਹੈ, ਵਹੀ ਵਗਾਈਆਂ ਕਹਾਣੀਆਂ, ਵਹੀ ਦੀ ਵੀ ਗੱਲ ਹੋ ਰਹੀ ਹੈ, ਕਲਮਾ ਪੜੇ ਜ਼ੁਬਾਨ ਤੇ ਉੱਤੇ ਵੀ ਅੱਲਾਹ ਫਲਾ ਨੂੰ ਯਾਦ ਕੀਤਾ ਉਹਨੇ, ਤੇ ਰਾਖਾ ਵਿਚਾਰਾ ਕੀ ਕਰੇ। ਸ਼ਾਇਰ ਕਹਿੰਦਾ ਮੈਂ ਵੀ ਸ਼ਾਇਦ ਹੈਲਪਲੈਸ ਹਾਂ, ਮੈਂ ਕੀ ਕਰ ਸਕਦਾ। ਉੱਤੋਂ ਹੀ ਗੜਿਆ ਉਹਨਾਂ ਨੂੰ ਪੈ ਗਿਆ, ਔਰ ਗੁੱਡ ਉਹਨਾਂ ਦੀ ਜਿਹੜੀ ਅਚੀਵਮੈਂਟ ਸੀ, ਜਿਹੜੀ ਪੱਕੀ ਫਸਲ ਦਾ ਇੱਕ ਹੋਰ ਬੜਾ ਮਜ਼ੇਦਾਰ ਮਤਲਬ ਹੈ, ਜਿਹੜਾ ਤੁਸੀਂ ਸਾਰੇ ਸਾਲ ਦੀ ਮਿਹਨਤ ਕਰਕੇ ਆਪਣੀ ਫਰੂਟ ਲੈਣਾ। ਫਸਲ ਉਗਾਈ ਹੈ ਤੁਸੀਂ, ਫਿਰ ਉਹਨੂੰ ਕੱਟਣਾ, ਤੁਸੀਂ ਉਹਦਾ ਤੁਸੀਂ ਫਲ ਲੈਣਾ। ਤੇ ਉਹ ਇਸ਼ਕ ਉਹਨਾਂ ਨੇ ਕੀਤਾ, ਚੱਲੇ ਨੇ ਉੱਥੋਂ ਸਫ਼ਰ ਕੀਤਾ, ਪਿੱਛੇ ਪੂਰੀ ਕਹਾਣੀ ਹੈ ਉਹਨਾਂ ਦੇ ਦੋਵਾਂ ਦੇ ਇਸ਼ਕ ਦੀ। ਉਹ ਪੱਕੀ ਫਸਲ ਕਿਹਾ ਉਹਨੇ। ਫਿਨਿਸ਼ ਲਾਈਨ ਤੇ ਆ ਗਏ ਨੇ, ਤਕਰੀਬਨ ਫਿਨਿਸ਼ ਲਾਈਨ ਤੇ ਆ ਗਏ। ਹਾਂ, ਤੇ ਉੱਤੋਂ ਇਹਨਾਂ ਦੇ ਹੁਣ ਗੜਾ ਪੈ ਗਿਆ ਇੱਥੇ। ਜ਼ੁਬਾਨ ਦਾ ਮਾਸਟਰ ਹੈ ਜ਼ੁਬੈਰ ਸਾਹਿਬ, ਮੈਨੂੰ ਕਹਿਣਾ ਪੈ ਰਿਹਾ ਇਹ ਜ਼ੁਬਾਨ ਦਾ ਹਾਂ, ਮਾਸਟਰ ਲੱਗ ਰਿਹਾ ਨਾ। ਮਾਸਟਰ ਵੀ ਹੈ, ਲੇਕਿਨ ਔਰ ਕਿੱਸਾ ਬੜਾ ਮੁਸ਼ਕਲ ਹੈ ਕਿੱਸਾ। ਹਾਂਜੀ, ਮੈਨੂੰ ਵੀ ਪੜ੍ਹਾਉਣ ਲੱਗੇ ਬੜੀ ਮੁਸ਼ਕਲ ਆਉਂਦੀ ਹੈ, ਕਈ ਦਫਾ ਕਈ ਲਾਈਨਾਂ ਜਿਹੜੀਆਂ ਨੇ ਡੀਕੋਡ ਨਹੀਂ ਹੁੰਦੀਆਂ, ਸਮਝ ਨਹੀਂ ਆਉਂਦੀਆਂ ਕਿਉਂਕਿ ਕਿ ਸ਼ਾਇਰ ਅੱਛਾ, ਜਿਹੜਾ ਕੀ ਕਹਿਣਾ ਚਾਹ ਰਿਹਾ। ਹਾਂਜੀ, ਪਿੱਛੇ ਜਾ ਕੇ ਮੈਂ ਤੁੱਕਾ ਅਸੀਂ ਇਹ ਮਾਰ ਲਾਈਨ ਲੈਂਦੇ ਹਾਂ। ਪਿੱਛੇ ਜਾ ਕੇ ਲਾਈਨ ਹਾਂ। ਜਿਹੜੀ ਤੁਸੀਂ ਕਹਿ ਰਹੇ ਸੀ ਕਿ ਵਹੀ ਵਗਾਈਆਂ ਕਾਨੀਆਂ ਮੌਤ ਨਹੀਂ ਦਿੰਦੀ ਜਾਨ, ਮੈਂ ਇਹਨੂੰ ਇਸ ਤਰ੍ਹਾਂ ਵੀ ਦੇਖ ਰਿਹਾ ਸੀ ਕਿ ਵਹੀ ਜਿਹੜੀ ਇੱਕ ਕਿਤਾਬ ਹੁੰਦੀ ਆ, ਜਿਹਦੇ ਤੇ ਆਮ ਤੌਰ ਤੇ ਵਹੀ ਤੇ ਖਾਤੇ ਲਿਖੇ ਜਾਂਦੇ ਨੇ, ਕਿ ਉਹ ਕਿਸਮਤ ਦੀ ਜੋ ਵਹੀ ਆ, ਕਿਸਮਤ ਦੀ ਜੋ ਕਿਤਾਬ ਤੇ ਕਲਮ ਨਾਲ ਲਿਖ ਦਿੱਤਾ ਗਿਆ, ਮੌਤ ਉਸ ਚੀਜ਼ ਨੂੰ ਜਾਣ ਨਹੀਂ ਦਿੰਦੀ। ਸੋ ਕਲਮ ਦੇ ਨਾਲ ਕਲਮ ਵਗਾਈ, ਮਤਲਬ ਕਲਮ ਨਾਲ ਲਿਖਿਆ ਗਿਆ ਕਿਸਮਤ ਦੀ ਵਹੀ ਦੇ ਉੱਤੇ। ਜ਼ੁਬੈਰ ਸਾਹਿਬ ਮੈਂ ਜ਼ਰਾ ਐਕਸਪਲੇਨ ਕਰਦਾ ਵਹੀ ਦਾ ਕਨਸੈਪਟ ਥੋੜਾ ਜਿਹਾ ਇਹਨਾਂ ਵਾਸਤੇ ਹਾਂਜੀ, ਸਾਥੀਆਂ। ਵਹੀ ਅਮਰਜੀਤ ਜੀ, ਵਹੀ ਗਾਵੇ ਰੈਵਲੇਸ਼ਨ ਫਰਮ ਸਹੀ ਗॉड। ਸਾਹਿਬ, ਮੈਂ ਜਾ ਰਿਹਾ ਜ਼ਰਾ, ਠੀਕ ਹੈ, ਫਿਰ ਮੁਲਾਕਾਤ ਹੋਏਗੀ ਨੈਕਸਟ ਵੀਕ। ਓਕੇ ਓਕੇ। ਉਹ ਜਿਹੜਾ ਵਹੀ ਦਾ ਪ੍ਰੋਪਰ ਮੀਨਿੰਗ ਹੈ ਨਾ ਸਾਡੇ ਇਸਲਾਮ ਦੇ ਵਿੱਚ, ਉਹ ਹੈਗਾ ਜੀ ਕਿ ਦ ਵਰਡ ਆਫ ਗॉड ਗਿਵਨ ਟੂ ਮੈਨ ਥਰੂ ਐਂਜਲ। ਤੇ ਉਹ ਵਹੀ ਜਿਹੜੀ ਨਾ ਹਮੇਸ਼ਾ ਗॉड ਤੋਂ ਪ੍ਰੋਫਿਟਸ ਤੱਕ, ਯਾਨੀ ਕਿ ਨਬੀਆਂ ਤੱਕ, ਅੱਲਾਹ ਦੇ ਦਰਮਿਆਨ ਦੀ ਜਿਹੜੀ ਕਮਿਊਨੀਕੇਸ਼ਨ ਹੈ ਉਹਨੂੰ ਵਹੀ ਕਹਿੰਦੇ ਨੇ। ਇਹ ਲਫ਼ਜ਼ ਬੜਾ ਸਪੈਸੀਫਿਕ ਹੈਗਾ ਉਸ ਬੈਕਗ੍ਰਾਉਂਡ ਦੇ ਵਿੱਚ ਨਾ, ਸਾਡੇ ਕਲਚਰ ਮਜ਼ਹਬ ਦੇ ਵਿੱਚ, ਨੰਬਰ 1। ਤੇ ਨੰਬਰ 2, ਇੱਥੇ ਉਹਨਾਂ ਨੇ ਕਿਹਾ ਜੀ ਕਿ ਚੂੰਕਿ ਵਹੀ ਹੁਕਮ ਅੱਲਾ ਹੈ, ਹੁਕਮ ਰੱਬ, ਜਿਵੇਂ ਤੁਸੀਂ ਕਿਹਾ, ਤੁਸੀਂ ਸਹੀ ਕਿਹਾ, ਤੇ ਉਸ ਬੈਕਗ੍ਰਾਉਂਡ ਦੇ ਵਿੱਚ ਇਹ ਹੋਣੀ ਸੀ ਔਰ ਹੋ ਕੇ ਰਹਿਣੀ ਸੀ, ਕਿਉਂਕਿ ਲਿਖੀ ਜਾ ਚੁੱਕੀ ਸੀ। ਤੋ ਤੁਸੀਂ ਕੀ ਕਹਿ ਰਹੇ ਹੋ, ਲੇਕਿਨ ਵਹੀ ਜਿਹੜੀ ਹੈ ਨਾ, ਮੈਂ ਦੱਸਣਾ ਚਾਹ ਰਿਹਾ ਕਿ ਉਹਦਾ ਇੱਕੋ ਮਤਲਬ ਹੈਗਾ ਕਿ ਕਮਿਊਨੀਕੇਸ਼ਨ, ਸਪੈਸੀਫਿਕ ਕਮਿਊਨੀਕੇਸ਼ਨ ਬਿਟਵੀਨ ਗॉड ਐਂਡ ਦ ਸਪੈਸੀਫਿਕ ਪ੍ਰੋਫਿਟ, ਜਿਵੇਂ ਸਾਡੇ ਨਬੀ ਨੇ, ਪੈਗੰਬਰ ਨੇ, ਜੀਸਸ ਸੀ, ਮੋਸੇਸ ਸੀ, ਮੁਹੰਮਦ ਸਨ, ਇਸ ਤਰ੍ਹਾਂ। ਹਾਂ, ਨਹੀਂ, ਉਹ ਤਾਂ ਰਿਲੀਜੀਅਸ ਪੁਆਇੰਟ ਆਫ ਵਿਊ ਦਾ। ਮੈਂ ਕਹਿ ਰਿਹਾ ਸੀ ਕਿ ਵਹੀ ਆਮ ਤੌਰ ਤੇ ਬਿਜ਼ਨਸ ਵਾਲੇ ਬੰਦੇ ਨੇ, ਉਹਨਾਂ ਨੇ ਜਿਹੜੀਆਂ ਕਿਤਾਬਾਂ ਦੇ ਲਿਖਦੇ ਨੇ, ਫਲਾਣੇ ਨੇ ਇੰਨਾ ਲੋਨ ਲਿਆ, ਉਹ ਤੋਂ ਇੰਨੇ ਪੈਸੇ ਲੈਣੇ, ਉਹ ਰਿਟਨ ਵਹੀ ਦੇ ਵਿੱਚ, ਵਹੀ ਖਾਤੇ ਵਿੱਚ ਲਿਖਦੇ ਨੇ। ਲੇਕਿਨ ਉਹਨੂੰ ਵਹੀ ਕਹਿੰਦੇ, ਵਹੀ ਖਾਤਾ, ਨੋਟ ਵਹੀ। ਕਿਉਂ ਜ਼ੁਬੈਰ ਸਾਹਿਬ ਵਹੀ ਖਾਤਾ ਨਹੀਂ ਕਹਿੰਦੇ ਉਹਨੂੰ, ਵਹੀ ਖਾਤਾ? ਹਾਂ, ਉਹ ਵਹੀ ਦਾ ਵਹੀ ਹੈ ਮਤਲਬ ਕਿਤਾਬ, ਖਾਤੇ ਦਾ ਮਤਲਬ ਅਕਾਊਂਟ, ਅਕਾਊਂਟਸ ਵਾਲੀ ਕਿਤਾਬ, ਵਹੀ ਖਾਤਾ। ਵਹੀ ਇਜ਼ ਅ ਸੌਰਟ ਆਫ ਬੁੱਕ ਜਿਹਦੇ ਉੱਤੇ ਆਮ ਪੰਸਾਰੀ ਜਾਂ ਦੁਕਾਨਦਾਰ ਲੋਕੀ ਲਿਖਦੇ ਨੇ, ਫਲਾਣੇ ਤੋਂ ਇੰਨੇ ਪੈਸੇ ਲੈਣੇ, ਫਲਾਣੇ ਨੇ ਇੰਨੇ ਦਾ ਸਮਾਨ ਲਿਆ। ਦੈਟ ਇਜ਼ ਅ ਰੈਕਡ ਕੀਪਿੰਗ। ਮਤਲਬ ਲਿਟਰਲ ਮਤਲਬ ਤੇ ਇਹ ਆ ਨਾ। ਹੁਣ ਰਿਲੀਜਨ ਪੁਆਇੰਟ ਆਫ ਵਿਊ ਨਾਲ ਤੁਸੀਂ ਦੂਸਰੇ ਤਰ੍ਹਾਂ ਦੇਖ ਸਕਦੇ ਹੋ। ਵਹੀ ਇੱਕ ਬੜੀ ਵੱਡੀ ਕਿਤਾਬ ਮੈਂ ਦੇਖੀ ਆ। ਵਹੀ ਆਮ ਤੌਰ ਤੇ ਬੜੀ ਵੱਡੀ ਮੋਟੀ ਕਿਤਾਬ ਹੁੰਦੀ ਆ, ਲਾਲ ਰੰਗ ਦੀ ਉਹਦੀ ਬਾਈਂਡਿੰਗ ਹੁੰਦੀ ਆ, ਔਰ ਉਹਦੇ 'ਚ ਲਿਖਿਆ ਜਾਂਦਾ ਬਾਰ-ਬਾਰ, ਔਰ ਅੱਗੇ ਤੋਂ ਅੱਗੇ
ਬਿਜ਼ਨਸਮੈਨਾਂ ਦੀਆਂ ਜਦੋਂ ਸਾਡੇ ਤਾਂ ਇੱਥੇ ਜਦੋਂ ਵੀ ਨਵਾਂ ਸਾਲ ਬਿਜ਼ਨਸ ਨਿਊ ਈਅਰ ਚੜ੍ਹਦਾ ਉਹ ਤੋਂ ਬਾਅਦ ਨਵੀਆਂ ਵਹੀਆਂ ਵਗੈਰਾ ਤੋਂ ਟ੍ਰਾਂਸਫਰ ਹੁੰਦੇ ਆ ਅਕਾਊਂਟ। ਜੀ 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 ਬਿਲਕੁਲ ਠੀਕ ਕਹਿ ਰਹੇ ਹੋ। ਉਹ ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਉਹ ਵੀ ਠੀਕ ਹੈ। ਠੀਕ ਹੋ ਗਿਆ। ਦੋਨੋਂ ਮੈਂ ਦੱਸਣਾ ਚਾਹ ਰਿਹਾ ਸੀ। ਮਤਲਬ ਬਾਕੀ ਜ਼ੁਬੈਰ ਸਾਹਿਬ ਤੁਸੀਂ ਚਲੋ ਰੈਪ ਅਪ ਕਰੀਏ। ਮੈਂ ਚਲੇ ਗਏ ਨੇ ਕਾਫੀ ਸਾਰੇ। ਹਾਂ ਬਸ ਇਹ ਕਿ ਤਕਰੀਬਨ ਹੁਣ ਜਿਹੜਾ ਹੈ ਹੁਣ ਅਗਲਾ ਸਟੈਪ ਤੇ ਇਹੀ ਹੈ ਉਹਨੂੰ ਫਿਜ਼ੀਕਲੀ ਉਹਦੇ ਤੱਕ ਪਹੁੰਚ ਜਾਣਗੇ ਮਿਰਜ਼ੇ ਤੱਕ। ਜੀ ਤੇ 10 ਬੰਦ ਕੀ ਅੱਗੋਂ ਤੋਂ ਫਿਰ ਅਸੀਂ ਹਾਂ ਅਸੀਂ 10 ਹੀ ਪੜਾਂਗੇ ਨੈਕਸਟ ਟਾਈਮ। ਠੀਕ ਹੈ ਠੀਕ ਹੈ ਠੀਕ ਹੈ। ਤੇ ਉਹ ਜਰਾ ਮੈਂ ਸਟਾਪ ਕਰਦਾ ਇੱਥੇ। ਹਾਂ ਜੀ ਕਰ ਦਿਓ ਰਿਕਾਰਡਿੰਗ ਬੇਸ਼ੱਕ ਬੰਦ ਕਰ ਦਿਓ। ਠੀਕ ਹੈ ਜੀ ਰਿਕਾਰਡਿੰਗ ਬੰਦ। ਥੈਂਕ ਯੂ ਜੀ।